ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 3 ਸਤੰਬਰ ਹੈ। ਦਿਨ ਮੰਗਲਵਾਰ ਮਾਫ ਕਰਨਾ ਦਿਨ ਮੰਗਲਵਾਰ 3 ਅਕਤੂਬਰ 2023 1700 ਨਾਨਕਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਤੇ ਸ਼ੁਰੂਆਤ ਕਰੀਏ ਮੋਦੀ ਸਰਕਾਰ ਤੋਂ। ਕਹਿੰਦੇ ਮੀਡੀਆ ਅਦਾਰੇ ਨਿਊਜ਼ ਕਲਿੱਕ ਦੇ ਮਗਰ ਪਈ ਹੈ ਮੋਦੀ ਸਰਕਾਰ। ਇਹ ਦੇਖੋ, ਅੱਜ ਛਾਪੇਮਾਰੀ ਹੋਈ ਆ। ਇਹਦੇ ਵਿੱਚ ਕੀ ਹੈ ਕਿ UAPA ਲਾ ਕੇ ਵੀ ਮਾਮਲਾ ਦਰਜ ਕੀਤਾ ਗਿਆ ਤੇ ਤੁਹਾਨੂੰ ਪਤਾ ਜਦੋਂ UAPA ਲੱਗਦਾ ਹੈ ਨਾ, ਹਾਂਜੀ, ਤੇ ਉਦੋਂ ਮਾਮਲਾ ਫਿਰ ਬਹੁਤ ਸੰਗੀਨ ਹੋ ਜਾਂਦਾ। 153 ਵੀ ਇਹਦੇ ਵਿੱਚ ਲਾਈ ਆ ਇਹਨਾਂ ਨੇ। ਹੁਣ ਗੱਲ ਇਹ ਹੈ ਕਿ ਜਿਹੜੀ ਨਿਊਜ਼ ਕਲਿੱਕ ਦੀ ਕਹਾਣੀ ਹੈ ਨਾ, ਅਸਲ ਦੇ ਵਿੱਚ ਕੀ ਹੈ ਕਿ ਚਲੋ ਛਾਪੇਮਾਰੀ ਤਾਂ ਹੋਈ ਆ ਤੇ ਬੜਾ ਕਹਿ ਲਓ ਕਿ ਪੱਤਰਕਾਰੀ ਦਾ ਜਿਹੜਾ ਕੋਈ ਵੱਡਾ ਹਸਤਾਖਰ ਹੈ, ਜਿੱਦਾਂ ਅਭਿਸ਼ਾਰ ਸ਼ਰਮਾ ਹੈ, ਉਰਮਲੇਸ਼ ਹੈ, ਉਹਨਾਂ ਨੂੰ ਹਿਰਾਸਤ 'ਚ ਵੀ ਲਿਆ ਸੀਗਾ। ਸ਼ਾਇਦ ਜੇ ਮੈਂ ਗਲਤ ਨਹੀਂ ਆ ਤਾਂ ਹੁਣ ਅਭਿਸ਼ਾਰ ਦੀ ਇੱਕ ਪੋਸਟ ਮੈਂ ਵੇਖੀ ਇੱਕ ਪੱਤਰਕਾਰਾਂ ਦੇ ਗਰੁੱਪ 'ਚ ਕਿ ਉਹ ਸ਼ਾਇਦ ਘਰੇ ਆ ਗਿਆ ਹੈ। ਜੀ, ਇਹ ਵੱਡੀ ਗੱਲ ਆ। ਦੂਜੇ ਤਕਰੀਬਨ ਅੱਧੀ ਦਰਜਨ ਬੰਦੇ ਆ ਨਿਊਜ਼ ਕਲਿੱਕ ਦਾ ਦਫ਼ਤਰ ਤੇ ਉਹਨਾਂ ਨੇ ਸਾਰਾ ਜਿਹੜਾ ਉਹ ਸੀਲ ਕਰ ਦਿੱਤਾ ਸੀਗਾ। ਮਤਲਬ ਕਿ ਛਾਪੇਮਾਰੀ ਤਗੜੀ ਹੋਈ ਆ। ਤੀਸਤਾ ਸਲਵਾਰ ਦੇ ਘਰ ਵੀ ਬੰਬੇ ਦੇ ਵਿੱਚ ਪੁਲਿਸ ਗਈ ਆ। ਜੀ ਜੀ। ਹੁਣ ਦੇਖੋ, ਗੱਲ ਜਿਹੜੀ ਹੈ ਨਾ, ਮੈਂ ਤੁਹਾਨੂੰ ਸਾਰੀ ਕਲੀਅਰ ਕਰ ਦਿੰਦਾ ਤਾਂ ਕਿ ਪਤਾ ਲੱਗ ਜਾਵੇ ਕਿ ਅਸਲ 'ਚ ਕਹਾਣੀ ਕਿੱਥੋਂ ਤੁਰੀ ਹੈ। ਕਹਾਣੀ ਤੁਰੀ ਹੈ ਅਮਰੀਕਾ ਤੋਂ। ਨਿਊਯਾਰਕ ਟਾਈਮਸ ਦੇ ਵਿੱਚ ਇੱਕ ਸਟੋਰੀ ਲੱਗੀ ਸੀਗੀ ਅਗਸਤ ਤੇ ਪਹਿਲੇ ਪਖਵਾੜੇ ਦੇ ਵਿੱਚ ਕਹਿ ਲਓ। ਉਹਦੇ 'ਚ ਹੋਇਆ ਕੀ ਸੀ ਕਿ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਨਿਊਜ਼ ਕਲਿੱਕ ਜਿਹੜਾ ਹੈ ਉਹ ਸਿੰਗਮ, ਜਿਹੜਾ ਕੋਈ ਵਿਨਲੇ ਰਾਓ ਸਿੰਗਮ ਇੱਥੇ ਅਮਰੀਕਾ ਦਾ ਮਿਲੇਨੀਅਰ ਆ, ਕਿ ਇਹਦੇ ਤੋਂ ਫੰਡ ਪ੍ਰਾਪਤ ਕਰ ਰਿਹਾ ਹੈ, ਜਿਹੜਾ ਅਸਲ ਦੇ ਵਿੱਚ ਇਸ ਕਰਕੇ ਜਾ ਰਿਹਾ ਕਿ ਚਾਈਨਾ ਦਾ ਏਜੰਡਾ ਜਿਹੜਾ ਹੈ ਉਹ ਅੱਗੇ ਵਧਾਇਆ ਜਾਵੇ। ਸੋ ਆਹ ਹੈ ਕਹਾਣੀ। ਹੁਣ ਜਾਂ ਤੇ ਨਿਊਯਾਰਕ ਟਾਈਮਸ ਦੀ ਕਹਾਣੀ ਉਹੋ ਜੀ, ਜਾਂ ਫਿਰ ਹੁਣ ਕੋਈ ਮਾਮਲਾ ਕੋਈ ਇਸ ਤਰ੍ਹਾਂ ਦਾ ਹੈ, ਪਤਾ ਨਹੀਂ। ਉਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਡੇ ਖੁਦ ਸੂਚਨਾ ਪ੍ਰਸਾਰਣ ਮੰਤਰੀ ਹੈ ਜਿਹੜੇ ਅਨੁਰਾਗ ਠਾਕਰ, ਉਹਨਾਂ ਨੇ। ਹੁਣ ਵੱਡਾ ਸਵਾਲ ਤੇ ਇਹ ਪੈਦਾ ਹੋਣਾ ਚਾਹੀਦਾ ਹੈ, ਜਿਹੜਾ ਹੋਏਗਾ ਨਹੀਂ, ਕਿਉਂਕਿ ਸਾਡਾ ਇੱਥੋਂ ਦਾ ਮੀਡੀਆ ਜਿਹੜਾ ਬੜਾ ਹੋਰ ਹਿਸਾਬ ਕਿਤਾਬ ਨਾਲ ਚੱਲਦਾ ਹੈ, ਕਿ ਜੇ ਨਿਊਯਾਰਕ ਟਾਈਮਸ ਦੀ ਇੱਕ ਸਟੋਰੀ ਦਾ ਆਧਾਰ ਬਣਾ ਕੇ ਤੁਸੀਂ ਇਹ ਕਿਹਾ ਕਿ ਨਿਊਜ਼ ਕਲਿੱਕ ਅਤੇ ਕਾਂਗਰਸ ਨੂੰ ਚਾਈਨਾ ਤੋਂ ਫੰਡਿੰਗ ਆ ਰਹੀ ਹੈ ਇਨਡਾਇਰੈਕਟਲੀ, ਤਾਂ ਫਿਰ ਉਹਨਾਂ ਦੀ ਇਸ ਰਿਪੋਰਟ ਤੇ ਯਕੀਨ ਕੀਤਾ ਹੈ। ਮੈਂ ਉਹ ਸਾਰੀ ਰਿਪੋਰਟ ਦੇ ਵਿੱਚੋਂ ਕੁਝ ਹਿੱਸੇ ਜਿਹੜੇ ਅੱਜ ਨੋਟ ਡਾਊਨ ਕੀਤੇ ਸੀਗੇ। ਉਹਨਾਂ ਨੇ ਇੱਕ ਜਿਹੜੀ ਸਟੋਰੀ ਹੈ ਇਹਨਾਂ ਦੀ ਕਿ ਚਾਈਨਾ ਦੀ ਹਿਸਟਰੀ ਤੋਂ ਮਜ਼ਦੂਰ ਕਲਾਸ ਹਾਲੇ ਵੀ ਪ੍ਰੇਰਨਾ ਲੈਂਦਾ ਹੈ, ਉਹਨੂੰ ਵੀ ਆਧਾਰ ਬਣਾਇਆ। ਮਤਲਬ ਕਿ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਇੱਕ ਧਾਰਨਾ ਤਹਿਤ, ਜਿੱਦਾਂ ਆਪਾਂ ਕਹਿ ਲਈਏ ਕਿ ਕੋਈ ਹੁਣ ਤੱਕ ਜਿੰਨੀ ਕੋਈ ਸਾਹਮਣੇ ਆਈ ਆ ਸਟੋਰੀ, ਉਹ ਇਹਨਾਂ ਨੇ ਕੀਤੀ ਹੈ ਵੀ ਜੇ ਤੁਸੀਂ ਉਹਨੂੰ ਮੰਨਦੇ ਜੇ ਯਕੀਨਯੋਗ, ਤੇ ਫਿਰ ਜਿਹੜੀਆਂ US ਦੇ ਵਿੱਚ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਰਿਪੋਰਟਾਂ ਪਈਆਂ ਨੇ
ਹਾਂਜੀ। ਜਾਂ ਕੌਮਾਂਤਰੀ ਜਿਹੜੀ ਇਹ ਕਹਿ ਲਓ ਕਿ ਧਾਰਮਿਕ ਆਜ਼ਾਦੀ ਵਾਲੀ ਰਿਪੋਰਟ ਇਸੇ ਵਰੇ ਦੀ ਪਈ ਆ, ਫਿਰ ਉਹਨੂੰ ਝੁਠਲਾ ਕਿਉਂ ਰਹੇ ਜੇ? ਜੇ ਇੱਕ ਰਿਪੋਰਟ ਸੱਚੀ ਹੈ ਤੇ ਦੂਜੀਆਂ ਝੂਠੀਆਂ ਕਿੱਦਾਂ ਨੇ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਹਿ ਲਓ ਕਿ ਸਵਾਲ ਜ਼ਰੂਰ ਹੋ ਸਕਦਾ। ਬਾਕੀ ਜਾਂਚ ਪੜਤਾਲ ਹੋ ਜਾਂਦੀ ਤਾਂ ਮਾੜੀ ਗੱਲ ਨਹੀਂ ਹੈ, ਪਰ ਸਿੱਧਾ ਐਡਾ ਤਗੜਾ ਤੁਸੀਂ ਪਰਚਾ ਕੱਟ ਦੇਣਾ ਤੇ ਲਾਲਾ ਕਰਾ ਦੇਣੀ, ਉਹ ਮਤਲਬ ਕਿ ਥੋੜਾ ਜਿਹਾ ਕਹਿ ਲਓ ਕਿ ਅਟਪਟਾ ਹੀ ਨਹੀਂ, ਮੈਂ ਤੇ ਕਹੂੰਗਾ ਖਤਰਨਾਕ ਵੀ ਹੈ। ਕਿ ਤੁਸੀਂ ਜਾਂਚ ਪੜਤਾਲ ਕਰ ਲਓ, ਫੰਡਿੰਗ ਦਾ ਸੋਰਸ ਲੱਭੋ। ਜੇ ਪੱਤਰਕਾਰ ਗੁਨਾਹਗਾਰ ਨੇ ਤੇ ਫਿਰ ਕਾਂਗਰਸ ਦਾ ਕੀ ਕੀਤਾ ਜੇ ਤੁਸੀਂ? ਕਿਉਂਕਿ ਖੁਦ ਤੁਸੀਂ ਕਿਹਾ ਸੀ ਕਾਂਗਰਸ ਨੂੰ ਵੀ ਇਦਾਂ ਹੋ ਰਿਹਾ ਜੀ ਜਾਂ ਹੋਇਆ, ਫਿਰ ਉਹਦੇ ਤੇ ਕੀ ਐਕਸ਼ਨ ਹੈ? ਦੂਸਰੀ ਗੱਲ ਆ, ਮੰਨ ਲਓ ਫੰਡਿੰਗ ਕਿਤੋਂ ਹੋਈ ਵੀ ਆ, ਵੈਸੇ ਤਾਂ ਚਾਈਨਾ ਦਾ ਰੌਲਾ ਪੈਂਦਾ ਹੀ ਹੈ ਯੂਐਸ ਦੇ ਵਿੱਚ, ਇਹਦੇ ਤੋਂ ਤਾਂ ਤੁਸੀਂ ਵੀ ਮੁਨਕਰ ਨਹੀਂ ਹੋ ਸਕਦੇ। ਚਾਈਨਾ ਦਾ ਰੌਲਾ ਪੈਂਦਾ ਹੈ ਯੂਐਸ ਦੀ ਰਾਜਨੀਤੀ 'ਚ ਕਿ ਇਸ ਤਰ੍ਹਾਂ ਏਜੰਡਾ ਵਧਾਉਂਦੇ ਨੇ। ਕੈਨੇਡਾ ਦੇ ਵਿੱਚ ਵੀ ਹੈ ਇਹ ਰੌਲਾ, ਠੀਕ ਹੈ ਜੀ। ਕੁਝ ਹੱਦ ਤੱਕ ਯੂਕੇ ਦੇ ਵਿੱਚ ਵੀ ਰੌਲਾ ਹੈ, ਇਵਨ ਦੈਟ ਆਸਟ੍ਰੇਲੀਆ ਦੇ ਵਿੱਚ ਵੀ ਰੌਲਾ ਹੈ ਜੀ। ਤਾਂ ਇਹ ਤਾਂ ਹੈ ਹੀ ਹੈ ਕਿ ਚਾਈਨਾ ਇਸ ਤਰ੍ਹਾਂ ਦਾ ਏਜੰਡਾ ਚਲਾਉਂਦਾ ਹੈ। ਚਲੋ ਠੀਕ ਹੈ, ਮੰਨ ਲਿਆ, ਦਰੁਸਤ ਹੋ ਗਿਆ ਕਿ ਠੀਕ ਹੈ ਚਾਈਨਾ ਚਲਾਉਂਦਾ ਹੈ। ਪਰ ਗੱਲ ਇਹ ਹੈ ਕਿ ਫਰਜ਼ ਕਰੋ ਕੋਈ ਤਨਖਾਹਦਾਰ ਹੈ ਪੱਤਰਕਾਰ ਕਿਸੇ ਮੀਡੀਆ ਅਦਾਰੇ 'ਚ, ਉਹਦੀ ਮੈਨੇਜਮੈਂਟ ਤੱਕ ਫੰਡ ਆਇਆ ਤੇ ਤੁਸੀਂ ਉਹਨੂੰ ਵੀ ਦੇਸ਼ ਧਰੋਹੀ ਬਣਾ ਦੋਗੇ ਤਾਂ ਕੀ ਬਣੇਗਾ? ਮਤਲਬ ਉਹਨੇ ਤਾਂ ਤਨਖਾਹ ਲਈ, ਉਹ ਤਾਂ ਆਪਣਾ ਕੰਮ ਕਰ ਲਿਆ ਜੀ, ਪਰ ਤੁਸੀਂ ਕਿਸੇ ਨੂੰ ਇਸ ਧਾਰਨਾ ਦੇ ਤਹਿਤ ਨਹੀਂ ਨਾ ਫੜ ਸਕਦੇ ਕਾਮਰੇਡ ਹੈ, ਫਲਾਣਾ ਹੈ, ਟਮਕਾਣਾ। ਸੋ ਇੱਥੇ ਕੁਝ ਸਵਾਲ ਜ਼ਰੂਰ ਨੇ। ਤਾਂ ਇਹ ਮੈਂ ਤੁਹਾਨੂੰ ਤਸਵੀਰ ਸਪਸ਼ਟ ਕਰ ਦਿੱਤੀ ਹੈ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸਲ 'ਚ ਕਹਾਣੀ ਦੀ ਜੜ ਕਿੱਥੇ ਆ। ਕਹਾਣੀ ਦੀ ਜੜ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਸਟੋਰੀ ਤੋਂ ਸ਼ੁਰੂ ਹੁੰਦੀ ਹੈ, ਫਿਰ ਉਹਨੂੰ ਆਧਾਰ ਬਣਾ ਕੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, ਉਸ ਤੋਂ ਬਾਅਦ ਏਜੰਸੀਆਂ ਇਨਵੋਲਵ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਅੱਜ ਵਾਲਾ ਐਪੀਸੋਡ ਵਾਪਰ। ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰਤਪਾਲ ਸਿੰਘ ਦੀ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਜੀ ਇਹਨਾਂ ਨੇ। ਹਾਂਜੀ, ਦੇਖੋ ਗੱਲ ਇਹ ਆ ਕਿ ਅੱਜ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਸਾਬਕਾ ਐਮਪੀ ਵੀ ਨੇ, ਇਹ ਵਕਾਲਤ ਨਾਲ ਵੀ ਜੁੜੇ ਆ, ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਦੂਸਰਾ ਮੌਕਾ ਅੱਗੇ ਵੀ ਆਪਾਂ ਵੇਖਿਆ ਸੀ, ਫਿਰ ਡਿਮਾਂਡਾਂ ਜਿਹੜੀਆਂ ਸੀ ਉਹ ਪੂਰੀਆਂ ਹੋਈਆਂ ਤੇ ਉਸ ਤੋਂ ਬਾਅਦ ਸਾਰੀ ਕਹਾਣੀ ਜਿਹੜੀ ਆ ਉਹ ਸਾਫ਼ ਹੋ ਗਈ ਸੀ। ਦੇਖੋ ਗੱਲ ਕੀ ਆ ਕਿ ਪਿਛਲੇ ਦਿਨੀ ਇੱਕ ਚਿੱਠੀ ਲਿਖੀ ਗਈ ਸੀ ਜੇਲ੍ਹ ਦੇ ਵਿੱਚੋਂ। ਚਿੱਠੀ 'ਚ ਕੁਝ ਗੱਲਾਂ ਲਿਖੀਆਂ ਗਈਆਂ ਸਨ, ਉਹਦੇ ਤੇ ਹੋਰ ਦੂਸਰੇ ਵੀ ਜਿਹੜੇ ਨਜ਼ਰਬੰਦ ਨੇ ਉੱਥੇ ਬੰਦੀ, ਉਹਨਾਂ ਦੇ ਵੀ ਦਸਤਖਤ ਸੀ ਕਿ ਸੁਪਰਡੈਂਟ ਨੂੰ ਕਿਹਾ ਗਿਆ ਸੀਗਾ ਕਿ ਜਿਹੜਾ ਡਿਪਟੀ ਕਮਿਸ਼ਨਰ ਹੈ ਅੰਮ੍ਰਿਤਸਰ ਦਾ, ਕਿਉਂਕਿ ਦੇਖੋ ਅਸਲ ਦੇ ਵਿੱਚ ਐਨਐਸਏ ਉਹਦੀ ਸਿਫਾਰਿਸ਼ ਤੇ ਲੱਗਦਾ ਹੈ ਨਾ, ਡਿਪਟੀ ਕਮਿਸ਼ਨਰ ਦੀ ਜ਼ਰੂਰੀ ਹੁੰਦੀ ਆ ਉਹ, ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੀ ਅਧੀਨਗੀ ਆ। ਇਹ ਕਹਿੰਦੇ ਨੇ ਕਿ ਬਈ ਗੱਲ ਇਹ ਆ ਕਿ ਸਾਡੇ ਵਕੀਲ ਨੂੰ ਵੀ ਮਿਲਣ ਤੱਕ ਦੀ ਇਜਾਜ਼ਤ ਨਹੀਂ ਦੇਣ ਜੀ। ਤੇ ਉਸ ਤੋਂ ਪਹਿਲਾਂ ਇੱਕ ਆਡੀਓ ਜਿਹੜੀ ਭਗਵੰਤ ਸਿੰਘ ਹੈਗਾ ਪ੍ਰਧਾਨ ਮੰਤਰੀ ਜਿਹਨੂੰ ਆਂਦੇ ਨੇ, ਉਹਦੀ ਵੀ ਆਡੀਓ ਇੱਕ ਵਾਇਰਲ ਹੋਈ ਸੀ। ਉਹ ਆਪਣੇ ਘਰੇ ਗੱਲ ਕਰ ਰਿਹਾ ਕਿ ਜਾਂ ਰਿਸ਼ਤੇਦਾਰੀ 'ਚ, ਤੇ ਉਹ ਇੱਥੋਂ ਤੱਕ ਕਹਿ ਰਿਹਾ ਕਿ ਸਾਨੂੰ ਦਵਾਈ ਵੀ ਕੁਛ ਨਹੀਂ ਦਵਾਉਂਦੇ ਉੱਥੇ, ਬੁਰਾ ਹਾਲ ਹੈ। ਮਤਲਬ ਕਿ ਦੋ ਚੀਜ਼ਾਂ ਨੇ ਕਿ ਦੇਖੋ, ਚਾਹੇ ਕਿਸੇ ਵੀ ਕੇਸ ਦੇ ਵਿੱਚ ਕੋਈ ਨਜ਼ਰਬੰਦ ਆ, ਚਾਹੇ ਉਹ ਅੱਤਵਾਦ ਦਾ ਕੇਸ ਆ, ਐਨਐਸਏ ਦਾ ਕੇਸ ਆ, ਡਜ਼ਨਟ ਮੈਟਰ। ਜਿਹੜੀ ਇੱਕ ਤੇ ਉਹਨੂੰ ਲੀਗਲੀ ਜਿਹੜੀ ਵੀ ਕੋਈ ਰੈਮਡੀ ਉਹਨੂੰ ਮਿਲਣੀ ਆ, ਉਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਕਾਨੂੰਨੀ ਉਹਨੇ ਮਤਲਬ ਕਿ ਕੋਈ ਵੀ ਸਹਾਇਤਾ ਪ੍ਰਾਪਤ ਕਰਨੀ, ਉਹਨੂੰ ਕੋਈ ਨਹੀਂ ਰੋਕ ਸਕਦਾ, ਚਾਹੇ 25 ਕਤਲਾਂ ਦਾ ਕਾਤਲ ਕਿਉਂ ਨਹੀਂ। ਠੀਕ ਹੈ ਨਾ ਜੀ। ਤੇ ਦੂਜੀ ਚੀਜ਼ ਆ ਕਿ ਦੇਖੋ ਹਰੇਕ ਨਜ਼ਰਬੰਦੀ ਦੇ ਆਪਣੇ ਮਨੁੱਖੀ ਅਧਿਕਾਰ ਵੀ ਹੁੰਦੇ ਨੇ। ਬਿਲਕੁਲ। ਤੇ ਉਹਦੇ ਵਿੱਚ ਸਭ ਤੋਂ ਪ੍ਰਾਇਮਰੀ ਅਧਿਕਾਰ ਜਿਹੜਾ ਹੈ ਨਾ, ਉਹ ਹੁੰਦਾ ਜਿਉਣ ਦਾ ਅਧਿਕਾਰ। ਕਿ ਉਹਦੇ ਕੋਲ ਜੇ ਕਾਨੂੰਨ ਨੇ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ, ਜਦ ਤੱਕ ਉਹਨੂੰ ਫਾਇਦ ਨਹੀਂ ਟੰਗਦੇ, ਤਦ ਤੱਕ ਉਹਦੇ ਕੋਲ ਜੀਣ ਦਾ ਅਧਿਕਾਰ ਆ। ਉਹਦੀ ਜਾਨ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਸੂਰਤ ਦੇ ਵਿੱਚ। ਤੇ ਇਹ ਦੋਵੇਂ ਗੱਲਾਂ ਜਿਹੜੀਆਂ ਮੈਂ ਤੇ ਜ਼ਿਆਤੀ ਤੌਰ ਤੇ ਕਹਿਣਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਇੱਕ ਤੇ ਹੈ ਕਿ ਜਿਹੜਾ ਵੀ ਵਕੀਲ ਹੈ ਉਹਨੂੰ ਮਿਲਦੀ ਇਜਾਜ਼ਤ ਦਿਓ ਤੁਰੰਤ ਫਰੰਤ, ਤੇ ਜੋ ਵੀ ਇਲਾਜ ਕਿਸੇ ਵੀ ਬੰਦੇ ਨੂੰ ਲੋੜੀਂਦਾ ਹੈ ਉਹਨੂੰ ਉਹਦੇ ਤੋਂ ਮਹਿਰੂਮ ਨਾ ਰੱਖਿਆ ਜਾਵੇ। ਮੈਂ ਕਿਸੇ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਇਹਨਾਂ ਦੀ ਜਗ੍ਹਾ ਤੇ ਕੋਈ ਮੁਸਲਮਾਨ ਹੋਵੇ, ਕੋਈ ਈਸਾਈ ਹੋਵੇ, ਮੇਰਾ ਇਹੀ ਰਹੇਗਾ, ਕਿਉਂਕਿ ਅਸੀਂ ਇਹ ਨਰਕ ਭੋਗੇ ਨੇ।
ਗੋਲੀ ਲਈ ਬੰਦੇ ਤੜਫਦੇ ਤੇ ਪੈਰਾਂ 'ਚ ਡਿੱਗਦੇ ਵੇਖੇ ਨੇ, ਜੀ ਇੱਕ ਇੱਕ ਗੋਲੀ ਵਾਸਤੇ ਡਾਕਟਰਾਂ ਦੀਆਂ ਮਿੰਨਤਾਂ ਕਰਦੇ ਵੇਖੇ ਨੇ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਕੋਈ ਵੀ ਬੰਦੀ ਆ ਉਹਦੀ ਸਿਹਤ ਤੇ ਉਹਦੇ ਜਿਹੜੇ ਅਧਿਕਾਰ ਆ ਉਹ ਸੁਰੱਖਿਅਤ ਰਹਿਣੇ ਚਾਹੀਦੇ ਆ। ਬਹੁਤ ਨਿਰਾਸ਼ਾਜਨਕ ਗੱਲ ਸਾਡੇ ਵਾਸਤੇ ਇਹ ਆ ਕਿ ਭਗਵੰਤ ਮਾਨ ਸਰਕਾਰ ਇਹਨਾਂ ਗੱਲਾਂ ਤੇ ਬਿਲਕੁਲ ਨਹੀਂ ਗੌਰ ਕਰਦੀ ਪਈ। ਉਹ ਚਲੋ ਮੁਜਰਮ ਨੇ, ਤੁਹਾਡੀ ਨਜ਼ਰ ਦੇ ਵਿੱਚ, ਕਾਨੂੰਨ ਦੀ ਨਜ਼ਰ 'ਚ ਉਹ ਮੁਜਰਮ ਨੇ, ਕਾਨੂੰਨਾਂ ਦੇ ਕਾਗਜ਼ਾਂ 'ਚ ਉਹ ਮੁਜਰਮ ਨੇ ਜੀ, ਬਟ ਹੈ ਤੇ ਇੱਥੋਂ ਦੇ ਰਹਿਣ ਵਾਲੇ ਆ ਨਾ, ਇਨਸਾਨ ਤੇ ਹੈਗੇ ਆ ਨਾ, ਤਾਂ ਘੱਟੋ ਘੱਟ ਉਹਨਾਂ ਦੀ ਜੋ ਦਵਾਈ ਦੱਪੇ ਦੀ ਜ਼ਰੂਰਤ ਹੈ ਜਾਂ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਕਾਨੂੰਨੀ ਕੋਈ ਅਧਿਕਾਰ ਮਿਲਿਆ ਹੋਇਆ ਹੈ ਕਾਨੂੰਨੀ ਸਹਾਇਤਾ ਦਾ, ਉਹਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਜੀ। ਕਾਂਗਰਸ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਮਿੰਟੂ ਜੀ। ਨਹੀਂ, ਇਹਨਾਂ ਨੇ ਅੱਜ ਡੀਜੀਪੀ ਦੇ ਦਫ਼ਤਰ ਦੇ ਘਰਾਓ ਦਾ ਐਲਾਨ ਕੀਤਾ ਸੀਗਾ। ਪ੍ਰਦਰਸ਼ਨ ਇਹਨਾਂ ਦੇ ਹੋਏ ਨੇ, ਟੁੱਟਵੇਂ ਹੋਏ ਨੇ, ਪੂਰੇ ਪੰਜਾਬ 'ਚ ਤੇ ਨਹੀਂ ਆਪਾਂ ਆਖ ਸਕਦੇ ਵੀ ਜਗ੍ਹਾ ਜਗ੍ਹਾ ਹੋਏ, ਟੁੱਟਵੇਂ ਪ੍ਰਦਰਸ਼ਨ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਦੂਜੀ ਗੱਲ ਇਹ ਆ ਕਿ ਅੱਜ ਇਹਨਾਂ ਨੇ ਘਰਾਓ ਦਾ ਪ੍ਰੋਗਰਾਮ ਦਿੱਤਾ ਸੀ, ਪਰ ਉਹਦਾ ਰੋਕ ਦਿੱਤਾ ਗਿਆ। ਡੀਜੀਪੀ ਦਾ ਦਫ਼ਤਰ ਤੇ ਕਿੱਥੇ ਇਹਨਾਂ ਨੇ ਘੇਰਨ ਦੇਣਾ ਸੀਗਾ, ਪਰ ਉੱਥੇ ਇਹਨਾਂ ਨੇ ਕਈ ਸਵਾਲ ਚੁੱਕੇ ਨੇ। ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦੇ ਮੁਤਲਕ ਪਾਰਟੀ ਪ੍ਰਧਾਨ ਰਾਜਾ ਵੜਿੰਗ ਕਹਿੰਦਾ ਕਿ ਬਈ ਜੇ ਅੱਜ ਤੁਸੀਂ ਇਹ ਗੱਲ ਆਦੇ ਜੇ ਕਿ ਸੁਖਪਾਲ ਸਿੰਘ ਖਹਿਰਾ ਤਸਕਰ ਹੈ ਤੇ ਫਿਰ 2017 'ਚ ਤੁਸੀਂ ਟਿਕਟ ਕਿਉਂ ਦਿੱਤੀ ਜੇ? ਫਿਰ ਤੁਸੀਂ ਟਿਕਟ ਨਾ ਦਿੰਦੇ ਜੀ। ਹੈ ਕੋਈ ਇਸ ਗੱਲ ਦਾ ਜਵਾਬ? ਇਹ ਆਪਣੇ ਆਪ ਦੇ ਵਿੱਚ ਹੁਣ ਇਹਨਾਂ ਲਈ ਇੱਕ ਸਵਾਲ ਆ, ਇਹਦਾ ਹੁਣ ਕੀ ਜਵਾਬ ਦੇਣ? ਜਵਾਬ ਤੇ ਸਾਰੇ ਇਹਨਾਂ ਦੇ ਕੋਲ ਗੋਲ ਮੋਲ ਹੈ ਜੀ। ਉਦੋਂ ਤੇ ਆਂਦੇ ਸੀ ਸੁਖਪਾਲ ਸਿੰਘ ਖਹਿਰਾ ਨਾਲ ਧੱਕਾ ਹੋ ਰਿਹਾ, ਹੁਣ ਕਹਿੰਦੇ ਸਾਡਾ ਚੱਲਦਾ ਧੱਕਾ, ਅਸੀਂ ਤਾਂ ਕਰਦੇ। ਹੁਣ ਦੂਜੇ ਪਾਸੇ ਹੋ ਗਏ, ਕਰੀਏ ਕੀ? ਦੱਸੋ। ਗੱਲ ਇਹ ਆ ਕਿ ਜਿਹੜਾ ਹੁਣ ਦੂਜੇ ਪਾਸੇ ਕਾਂਗਰਸ ਦਾ ਇਸ ਵੇਲੇ ਇਹ ਪ੍ਰਦਰਸ਼ਨ ਆ, ਜੇ ਇਹਨੂੰ ਵੀ ਤੁਸੀਂ ਗੌਰ ਨਾਲ ਵੇਖੋਗੇ, ਰਾਜਨੀਤੀ ਇਹਦੇ 'ਚ ਵੀ ਕਿਤੇ ਨਾ ਕਿਤੇ ਹੈਗੀ ਆ। ਰਾਜਨੀਤੀ ਦਾ ਕੀ ਐਂਗਲ ਆ ਕਿ ਇਹ ਉਹੀ ਬੁਲੰਦ ਆਵਾਜ਼ਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਇੱਥੇ ਅਲਾਈਅੰਸ ਕਰਕੇ ਰਾਜੀ ਨਹੀਂ। ਮਤਲਬ ਇੱਕ ਤੀਰ ਦੇ ਨਾਲ ਦੋ ਡਾਢੇ ਸ਼ਿਕਾਰ ਨੇ ਕਿ ਇੱਕ ਤੇ ਇਹ ਹੈ ਕਿ ਆਪਣੇ ਬੰਦੇ ਦਾ ਪੱਖ ਪੂਰਿਆ ਜਾਵੇ। ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਇਹ ਇੱਕ ਤੁਹਾਨੂੰ ਪਤਾ ਹੀ ਹੈ ਨਾ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਇੱਕ ਹਮਦਰਦਾਨਾ ਲੋਕਾਂ ਦਾ ਰਵੱਈਆ ਹੋ ਜਾਂਦਾ। ਇੱਕ ਤੇ ਉਹ ਹੁੰਦੇ, ਦੂਸਰਾ ਇੰਡੀਆ ਦੇ ਜਿਹੜੇ ਵਿੱਚ ਮਤਲਬ ਕਿ ਬਣ ਰਹੇ ਨੇ ਇਸ ਵੇਲੇ ਸਮੀਕਰਨ, ਤੇ ਜੋ ਪੰਜਾਬ ਦੀ ਇਕਾਈ ਦਾ ਕਹਿਣਾ ਹੈ ਜਾਂ ਤਰਕ ਹੈ ਉਸ ਨੂੰ ਵਜ਼ਨਦਾਰ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਦੇ ਬੰਨੇ। ਤੇ ਸਾਡੇ ਨਾਲ ਤੇ ਵੇਖੋ ਸ਼ਰੇਆਮ ਧੱਕਾ ਹੋ ਗਿਆ ਬੰਦੇ ਦੇ ਨਾਲ, ਤੇ ਅਸੀਂ ਤੇ ਇਹਨਾਂ ਦੇ ਨਾਲ ਲੜਾਈ 'ਚ। ਸੋ ਇਹ ਚੀਜ਼ਾਂ ਹੁੰਦੀਆਂ ਨੇ ਰਾਜਨੀਤਿਕ ਲਿਹਾਜ਼ ਦੇ ਨਾਲ ਵੀ। ਪਰ ਸੁਖਪਾਲ ਸਿੰਘ ਖਹਿਰਾ ਨੂੰ ਤੁਸੀਂ ਦੇਖਿਆ ਹੋਣਾ, ਮੈਨੂੰ ਲੱਗਦਾ ਕਿ ਇਹਨਾਂ ਨੇ ਪੂਰਾ ਪੰਜਾਬ ਦਾ ਲੀਡਰ ਬਣਾ ਦੇਣਾ। ਅੱਗੇ ਤੇ ਬਠਿੰਡੇ 'ਚ ਆ ਕੇ ਬੱਸ ਹੋ ਗਈ ਸੀ ਨਾ, ਹੁਣ ਮੈਨੂੰ ਲੱਗਦਾ ਕਿ ਪੂਰਾ ਬਣਾ ਕੇ ਹੀ ਛੱਡਣਗੇ ਜੀ। ਮਨਪ੍ਰੀਤ ਬਾਦਲ ਤੇ ਭਰਤਿੰਦਰ ਚਾਹਲ ਨੂੰ ਕਹਿੰਦੇ ਭਗੌੜਾ ਐਲਾਨਣ ਦਾ ਅਮਲ ਸ਼ੁਰੂ ਹੋ ਗਿਆ ਮਿੰਟੂ ਜੀ। ਨਹੀਂ, ਉਹ ਭਗੌੜਾ ਤਾਂ ਹੁਣ ਚਲੋ ਦੇਖੋ, ਜਿਹੜਾ ਕੋਈ ਲੀਗਲ ਪ੍ਰੋਸੈਸ ਹੈ ਉਹ ਏਦਾਂ ਹੀ ਹੁੰਦਾ। ਮਤਲਬ ਵਾਰੰਟ ਹਾਸਲ ਕੀਤਾ ਜਾਂਦਾ, ਜੇ ਕੋਈ ਨਹੀਂ ਜਾਂਚ ਪੜਤਾਲ ਜੁਆਇਨ ਕਰ ਰਿਹਾ, ਭੱਜ ਰਿਹਾ ਹੈ, ਤਾਂ ਭਗੌੜੇ ਦਾ ਜਿਹੜਾ ਪ੍ਰੋਸੈਸ ਆ ਉਹ ਕੋਰਟ ਦੇ ਵਿੱਚ ਇੱਕ ਵਾਰੰਟ ਇਸ਼ੂ ਕਰਾਉਣਾ, ਹੋਰ ਉਹਦੇ 'ਚ ਤਾਂ ਕੋਈ ਵੱਡੀ ਗੱਲਬਾਤ ਹੈ ਨਹੀਂ ਗੀ। ਪਰ ਵੱਡਾ ਸਵਾਲ ਤੇ ਇਹ ਹੈ ਨਾ ਕਿ ਗਏ ਕਿੱਥੇ ਨੇ ਬੰਦੇ? ਹੁਣ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਭਰਤਿੰਦਰ ਸਿੰਘ ਚਾਹਲ ਬਾਰੇ ਤੇ ਪਹਿਲਾਂ ਹੀ ਸੀਗਾ ਕਿ ਸ਼ਾਇਦ ਉਹ ਇੱਥੇ ਹੈ ਨਹੀਂ ਗਾ। ਠੀਕ ਹੈ ਜੀ। ਤੇ ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਕੋਈ ਇੱਥੇ ਹੈਗੀ ਆ ਤੇ ਫਿਰ ਇੰਨੀ ਪੁਲਿਸ, ਇੰਨੀਆਂ ਏਜੰਸੀਆਂ ਕੀ ਕਰਦੀਆਂ ਨੇ? ਬੰਦਾ ਹੀ ਨਹੀਂ ਲੱਭ ਹੁੰਦਾ। ਉਹ ਕੋਈ ਬੰਦਾ ਇਸ ਤਰ੍ਹਾਂ ਤੇ ਹੈ ਨਹੀਂਗਾ ਕਿ ਆਮ ਕੋਈ ਦਿਹਾੜੀਦਾਰ ਬੰਦਾ ਉਹ ਕਿਸੇ ਪਾਸੇ ਮੂੰਹ ਕਰ ਗਿਆ, ਤੁਹਾਨੂੰ ਲੱਭਣਾ ਬੜਾ ਔਖਾ। ਦੂਜੀ ਗੱਲ, ਮਨਪ੍ਰੀਤ ਸਿੰਘ ਬਾਦਲ ਬਾਰੇ ਵੀ ਇਹੋ ਚਰਚੇ ਪਹਿਲਾਂ ਵਿਦੇਸ਼ ਤੇ, ਫਿਰ ਇਹ ਚਰਚੇ ਵੀ ਸੁਣੇ ਅਸਾਂ ਕਿ ਬਈ ਉਹ ਤੇ ਇੱਥੇ ਬਠਿੰਡੇ ਇੱਕ ਵਿਧਾਇਕ ਨੂੰ ਵੀ ਮਿਲ ਗਿਆ, ਹੁਣ ਪਤਾ ਨਹੀਂ ਕਿਹੜਾ ਵਿਧਾਇਕ। ਉਹ ਦਿੱਲੀ 'ਚ ਵੀ ਹੈ, ਐਸੀਆਂ ਵੀ ਗੱਲਾਂ ਸੁਣੀਆਂ। ਇੱਕ ਅੱਧ ਦਿਨ ਕਹਿੰਦੇ ਕਿ ਗੰਗਾ ਨਗਰ ਵਾਲੀ ਸਾਈਡ ਤੋਂ ਕੋਈ ਪੈਲੀ ਆ ਇਹਨਾਂ ਦੀ, ਗੰਗਾ ਨਗਰ ਤੋਂ ਉਰਲੇ ਪਾਸੇ ਚੱਕ ਬਾਦਲ, ਉਹ ਉੱਥੇ ਵੀ ਕਹਿੰਦੇ ਵੇਖਿਆ ਗਿਆ। ਹੁਣ ਇਹ ਕਿਆਫੇ ਆ, ਇਹ ਮਤਲਬ ਕਿ ਬਾਜ਼ਾਰ ਚਰਚਾਵਾਂ ਦੇ ਗਰਮ ਆ, ਪਰ ਇਹ ਪੁਲਿਸ ਕਿੱਥੇ ਹੈ?
ਜਿਹੜੀ ਇਹੋ ਜਿਹੇ ਬੰਦਿਆਂ ਨੂੰ ਨਹੀਂ ਲੱਭ ਪਾਉਂਦੀ। ਤੇ ਰਾਜਜੀਤ ਕਿੱਥੇ ਹੈ? ਮਤਲਬ ਬਣ ਕੀ ਰਿਹਾ, ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਬੰਦੇ ਕਿੱਥੇ ਚਲੇ ਜਾਂਦੇ ਨੇ। ਕਿਤੇ ਇਹ ਤਾਂ ਨਹੀਂ ਵੀ ਉਧਰੋਂ ਤੇ ਚੋਰਾਂ ਨੂੰ ਕਹਿ ਦਿਓ ਕਿ ਲੱਗੋ, ਤੇ ਉਧਰੋਂ ਘਰ ਵਾਲਿਆਂ ਨੂੰ ਕਹਿ ਦਿਓ ਆਏ ਜੇ। ਇਹ ਕੀ ਬੰਦਾ ਪਿਆ, ਸਾਨੂੰ ਨਹੀਂ ਪਤਾ। ਅੱਛਾ, ਰਾਜਜੀਤ ਜਿਹੜਾ ਹੈ, ਰਾਜਜੀਤ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਜਿਹੜੇ ਆਪਣੇ ਹੈਗੇ ਨੇ ਕਹਿ ਲੋ ਕਿ ਇਸ ਵੇਲੇ ਸਰਕਾਰ ਦੇ ਕਪਤਾਨ ਚੀਫ ਮਿਨਿਸਟਰ ਸਾਹਿਬ, ਉਹ ਪਹਿਲੇ ਪੋਸਟ ਪਾ ਦਿੰਦੇ ਆ ਕਿ ਬਖਸ਼ਿਆ ਹੀ ਕੋਈ ਨਹੀਂ ਜਾਊਗਾ। ਉਹਨੇ ਆਖਿਆ ਪਹਿਲਾਂ ਬਕਸਾ ਮੇਰਾ ਫੜੋਗੇ ਕਿ ਤਾਂ ਹੀ ਬਖਸ਼ਿਆ ਜਾਵਾਂਗਾ। ਨਿਕਲ ਗਿਆ ਅਗਲਾ ਬਕਸਾ ਪੈਕ ਕਰਕੇ। ਸੋ ਇਹ ਹੈ ਕਿ ਇਹ ਬੰਦੇ ਕਿਉਂ ਨਹੀਂ ਫੜੇ ਜਾਂਦੇ। ਵੱਡਾ ਸਵਾਲ ਇਹ ਆ ਕਿ ਬੰਦੇ ਕਿਉਂ ਨਹੀਂ ਲੱਭਦੇ। ਜਿਹੜੇ ਬੰਦੇ ਹਾਈ ਪ੍ਰੋਫਾਈਲ ਬੰਦੇ ਆ, ਵੱਡੇ ਨੇਤਾ ਆ, ਜਾਣੇ ਪਛਾਣੇ ਚਿਹਰੇ ਆ, ਉਹ ਵੀ ਇਹਨਾਂ ਦੀ ਪਹੁੰਚ ਤੋਂ ਇਸ ਤਰ੍ਹਾਂ ਦੂਰ ਰਹਿੰਦੇ ਆ। ਬਾਕੀ ਸ਼ਾਇਦ ਕੱਲ ਨੂੰ ਮਨਪ੍ਰੀਤ ਬਾਦਲ ਦੀ ਜ਼ਮਾਨਤ ਤੇ ਵੀ ਸੁਣਵਾਈ ਆ, 4 ਤਰੀਕ ਆ, ਉਹ ਤੋਂ ਪਹਿਲਾਂ ਇਹਨਾਂ ਦਾ ਯਤਨ ਜ਼ਰੂਰ ਸੀ ਕਿ ਲੱਭ ਲਈਏ, ਪਰ ਹੁਣ ਮੁਸ਼ਕਲ ਹੀ ਲੱਗਦਾ ਮੈਨੂੰ। ਤੇ ਗੱਲ ਕਰੀਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ, ਮਿੰਟ ਜੀ ਵਿਜੀਲੈਂਸ ਨੇ ਹੁਣ ਹੋਰ ਪਰਤਾਂ ਖੋਲੀਆਂ ਨੇ ਜੀ। ਦੇਖੋ, ਇਹ ਪਰਤਾਂ ਜਿਹੜੀਆਂ ਨੇ ਉਹ ਖੁੱਲਣਗੀਆਂ ਹੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਧਰਮਸੋਤ ਤੁਹਾਨੂੰ ਪਤਾ ਹੀ ਆ ਕਿ ਉਹ ਕਿਸ ਤਰ੍ਹਾਂ ਫਸ ਗਿਆ ਸੀ ਕਸੂਤਾ ਤੇ। ਪਰ ਉਹਦੇ ਵਿੱਚ ਕੈਪਟਨ ਉਦੋਂ ਪੋਚੇ ਮਾਰੀ ਸੀਗਾ, ਇਹਦੇ ਵਿੱਚ ਵੀ ਕਲੀਨ ਚਿੱਟ ਤੇ ਉਹਦੇ ਵਿੱਚ ਵੀ ਕਲੀਨ ਚਿੱਟ। ਮਤਲਬ ਕਿ ਉਹਦਾ ਸਾਰਾ ਜ਼ੋਰ ਇਹ ਲੱਗਾ ਰਿਹਾ ਕਿ ਕਿਸੇ ਤਰੀਕੇ ਨਾਲ ਗੰਦ ਨੂੰ ਮੈਂ ਚਾਦਰਾਂ ਪਾ ਕੇ ਢੱਕੀ ਜਾਵਾਂ। ਤੇ ਜਦੋਂ ਕਹਾਣੀ ਖਰਾਬ ਹੋ ਗਈ, ਉਹ ਗੱਲ ਹੋਈ ਸਾਧੂ ਚੱਲਦੇ ਭਲੇ ਤੇ ਨਗਰੀ ਵੱਸਦੀ ਭਲੇ। ਬਸ ਆਪ ਨਿਕਲ ਗਿਆ ਬਹਿ ਕੇ। ਤੇ ਇੱਥੇ ਫਿਰ ਕਾਂਗਰਸ ਦਾ ਹਾਲ ਹੈ ਸ਼ਹਿਰ ਤੇ ਤੁਹਾਨੂੰ ਪਤਾ ਹੀ ਹੈਗਾ। ਹੁਣ ਜਿਹੜੀ ਗੱਲ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ, ਕਿ ਉਸ ਟਾਈਮ ਜਿਹੜੀ ਦੂਸਰੀ ਕਮੇਟੀ ਬਣਾਈ ਸੀ ਕਿ ਇਹਨਾਂ ਨੇ SIT ਬਣਾਈ ਸੀਗੀ, ਯਾਦ ਨਹੀਂ ਮੈਨੂੰ, ਉਹਦੇ ਵਿੱਚ ਵੀ ਗੜਬੜ ਜਿਹੜੀ ਆ ਉਹ ਪਾਈ ਗਈ ਸੀ। ਪਰ ਪਹਿਲਾਂ 60-65 ਕਰੋੜ ਦਾ ਮਾਮਲਾ ਦੱਸਿਆ ਗਿਆ ਸੀ, ਪਰ ਜਿਹੜੀ ਉਹ ਬਣਾਈ ਜਾਂਚ ਪੜਤਾਲ ਲਈ ਕਮੇਟੀ, ਤੇ ਉਸ ਉਪਰੰਤ ਇਹਨਾਂ ਨੇ ਆਖਿਆ ਸੀ 8-9 ਕਰੋੜ ਦਾ ਫਰਕ ਆ। ਪਰ ਹੁਣ ਇਹ ਕਹਿੰਦੇ ਕਿ 30-32 ਕਰੋੜ ਦਾ ਫਰਕ ਹੈਗਾ। ਮਤਲਬ ਕਿ ਉਹ ਜਿਹੜੇ ਗਰੀਬ ਬੱਚਿਆਂ ਦੇ ਪੈਸੇ ਸਨ ਤੇ ਉਹ ਕਿਤੇ ਨਾ ਕਿਤੇ ਖੂੰਜਾਂ ਗਲਤ ਥਾਵਾਂ ਤੇ ਵੜੇ ਆ। ਇਹਦੇ ਵਿੱਚ ਹਾਈ ਕੋਰਟ ਚ ਬੀਤੇ ਦਿਨੀ ਸੁਣਵਾਈ ਵੀ ਹੋਈ ਆ, ਜਿੱਥੇ ਜਾ ਕੇ ਬੱਚਿਆਂ ਨੇ ਇਹ ਗੱਲ ਕਹੀ ਕਿ PU ਵਰਗੇ ਅਦਾਰੇ ਵੀ ਸਾਡੀਆਂ ਡਿਗਰੀਆਂ ਰੋਕ ਰਹੇ ਨੇ। ਤੇ ਦੋਸ਼ ਤੇ ਸਰਕਾਰ ਦਾ। ਹਾਈ ਕੋਰਟ ਨੇ ਆਖਿਆ ਕਿ ਤੁਸੀਂ ਡਿਗਰੀਆਂ ਨਹੀਂ ਜੇ ਰੋਕ ਸਕਦੇ, ਤੁਸੀਂ ਸਰਟੀਫਿਕੇਟ ਜਾਂ ਇਹ ਜਿਹੜੇ ਮਾਰਕ ਸ਼ੀਟ ਹੁੰਦੇ ਆ, ਇਹ ਤੁਸੀਂ ਨਹੀਂ ਜੇ ਰੋਕ ਸਕਦੇ। ਸਰਕਾਰ ਨੇ ਵੀ ਕਿਹਾ ਜਾ ਕੇ। ਤਾਂ ਕਹਿਣ ਦਾ ਮਤਲਬ ਇਹ ਕਿ ਇਹਦੇ ਨਾਲ ਬੱਚੇ ਪ੍ਰਭਾਵਿਤ ਹੋਏ, ਪੈਸਾ ਪੂਸਾ ਤੇ ਖਾ ਗਏ। ਇਹ ਹੁਣ ਕਿਹੜੇ ਠੱਗ ਨੇ ਤੇ ਆਪਾਂ ਨੂੰ ਪਤਾ ਨਹੀਂ, ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇਹਦੇ ਚ ਜਿਹੜੀ ਗੜਬੜ ਜਿਨ੍ਹਾਂ ਲੋਕਾਂ ਨੇ ਕੀਤੀ ਆ, ਉਹ ਸੁੱਕੇ ਤੇ ਨਹੀਂ ਜਾਣੇ ਚਾਹੀਦੇ। ਅਸੀਂ ਚਲੋ ਠੀਕ ਹੈ, ਕੁਝ ਮਾਮਲਿਆਂ ਦੇ ਵਿੱਚ ਦੋਗਲਾਪੰਥੀ ਕਰ ਜਾਂਦੇ ਨੇ ਸਰਕਾਰ ਵਾਲੇ, ਚਾਹੇ ਉਹ ਵਰੁਣ ਰੁਝਮ ਦੀ ਘਰ ਦੀ ਹੋਵੇ, ਚਾਹੇ ਕੁਝ ਹੋਰ ਸਰਾਰੀ ਵਰਗੇ ਬੰਦੇ ਹੋਣ, ਉਹਨਾਂ ਲਈ ਥੋੜਾ ਜਿਹਾ ਡੰਗ ਇਹਨਾਂ ਦਾ ਵੱਖਰਾ ਹੋ ਜਾਂਦਾ ਹੈ। ਪਰੰਤੂ ਫਿਰ ਵੀ ਮੈਂ ਸਮਝਦਾ ਚਲੋ ਪਿਛਲਿਆਂ ਨਾਲੋਂ ਚੰਗੇ ਨੇ ਇਹੋ ਜਿਹੇ ਮਾਮਲਿਆਂ 'ਚ ਕੰਮ ਕਰਦੇ ਨੇ। ਐਂਟੀ ਕਰਪਸ਼ਨ ਇਹਨਾਂ ਦੀ ਮੂਵਮੈਂਟ ਚਲੋ ਥੋੜੀ ਬਹੁਤੀ ਚੱਲਦੀ ਹੈ, ਉਹਨੂੰ ਕਾਮਯਾਬੀ ਮੈਂ ਕਹਾਂ। ਤੇ ਗੱਲ ਇਹ ਆ ਕਿ ਉਹ ਜ਼ਰੂਰ ਹੁਣ ਜਿਹੜੀ ਕਾਮਯਾਬੀ ਕੁਝ ਬੰਦਿਆਂ ਨੂੰ ਫੜ ਕੇ ਤੁਸੀਂ ਹਾਸਲ ਕੀਤੀ ਆ, ਉਹਦੇ ਵਿੱਚ ਇਹ ਬੰਦੇ ਵੀ ਜਿਨ੍ਹਾਂ ਨੇ ਘੁਟਾਲੇ ਇਸ ਤਰ੍ਹਾਂ ਦੇ ਕੀਤੇ ਜਿਨ੍ਹਾਂ ਦਾ ਅਸਰ ਸਿੱਧਾ ਗਰੀਬਾਂ ਦੇ ਪਿਆ ਵਾ, ਇਹ ਸੁੱਕੇ ਨਹੀਂ ਜਾਣੇ। ਇਹਨਾਂ ਨੂੰ ਤੇ ਜ਼ਰੂਰ ਮਤਲਬ ਕਿ ਨੱਥਣਾ ਚਾਹੀਦਾ। ਪਰ ਕੀ ਸਾਧੂ ਸਿੰਘ ਧਰਮਸੋਤ ਦੀ ਹੈਟ੍ਰਿਕ ਵੱਜੂਗੀ ਇਸ ਮਾਮਲੇ 'ਚ? ਇਹ ਬੜਾ ਇੱਕ ਵੱਡਾ ਸਵਾਲ ਰਹੇਗਾ। ਜੀ। ਇਹ ਮਿੰਟੂ ਜੀ, ਜਦੋਂ ਆਪਾਂ ਚਰਚਾ ਕਰਦੇ ਹੁੰਦੇ ਸੀ ਨਾ ਕੈਪਟਨ ਦੀ ਸਰਕਾਰ ਵੇਲੇ, ਜਦੋਂ ਘੁਟਾਲੇ ਦੀ ਜਾਂਚ ਚੱਲਦੀ ਸੀ, ਉਦੋਂ ਜਿਹੜੇ ਬਿਊਰੋਕ੍ਰੇਸੀ ਦੇ ਬੰਦੇ ਸੀ ਉਹ ਆਪ ਹੀ ਆਮੋ ਸਾਹਮਣੇ ਹੋ ਗਏ ਸੀ। ਤੁਹਾਡੇ ਯਾਦ ਹੋਣਾ, ਇੱਕ ਦੂਜੇ ਦੇ ਨਾਮ ਕਿਰਪਾ ਸ਼ੰਕਰ ਸਰੋਜ ਨੇ ਕੱਢਿਆ ਸੀ ਨਾ ਪਹਿਲਾਂ, ਜਿਹੜਾ IAS ਅਫਸਰ ਸੀ। ਹਾਂਜੀ ਉਹਨੇ ਕੱਢਿਆ 60-62 ਕਰੋੜ ਦਾ ਕੋਈ ਫਰਕ। ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜੀ ਉਹ ਬੀਬੀ ਹੈਗੀ ਸੀਗੀ ਦਿਨਕਰ ਗੁਪਤਾ ਦੇ ਘਰੋਂ, ਵਿੰਨੀ ਮਹਾਜਨ, ਜਿਹੜੀ ਕਿ ਇਤਫਾਕਨ ਚੀਫ ਸੈਕਟਰੀ ਸੀਗੀ, ਉਹਦੀ ਅਗਵਾਈ 'ਚ ਦੁਬਾਰਾ ਮਤਲਬ ਕਿ ਆਪਣੇ ਹੀ IAS ਅਫਸਰ ਦੀ ਜਾਂਚ ਪੜਤਾਲ ਨੂੰ ਰੱਦ ਕਰਕੇ ਨਵੀਂ ਜਾਂਚ ਪੜਤਾਲ ਬਿਠਾ ਦਿੱਤੀ ਸੀ। ਆਮੋ ਸਾਹਮਣੇ ਆਏ ਹੋ ਉਹਨੇ ਕਲੀਨ ਚਿੱਟ ਦਿੱਤੀ IAS, ਹਾਂਜੀ ਉਹਨੇ ਕਲੀਨ ਚਿੱਟ ਦਿੱਤੀ ਸੀ। ਪਰ ਉਹਦੇ ਵਿੱਚ ਵੀ 8-9 ਕਰੋੜ ਦਾ ਮੈਂ ਆਖਿਆ ਸੀਗਾ ਕਿ ਹਿਸਾਬ ਕਿਤਾਬ 'ਚ ਹੈ। ਜੀ ਉਹ ਰਿਕਵਰੀ ਬਣਦੀ ਹੈ। ਜੀ ਬਿਲਕੁਲ।
ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਨਿਤਿਸ਼ ਦੀ। ਨਿਤਿਸ਼ ਹੋਰਾਂ ਨੇ ਕਹਿੰਦੇ ਭਾਜਪਾ ਨੂੰ ਘੇਰਨ ਦੇ ਲਈ ਮੂਵ ਚੱਲ ਦਿੱਤਾ ਕੋਈ ਸਿਆਸੀ। ਹਾਂਜੀ, ਦੇਖੋ ਇਹ ਜਿਹੜੀ ਇਹਨਾਂ ਨੇ ਜਾਤ ਆਧਾਰਿਤ ਮਰਦਮਸ਼ੁਮਾਰੀ ਕਰਵਾਈ ਆ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇਹੀ ਪ੍ਰੋਬਲਮ ਹੁੰਦੀ ਹੈ ਕਿ ਤੁਹਾਨੂੰ ਪਤਾ ਹੈ ਜਾਤ ਜਿਹੜੀ ਹੈ ਉਹ ਭਾਰਤ ਦੇ ਵਿੱਚ ਨਾ ਸਿਰਫ ਸਮਾਜਿਕ ਤੌਰ ਤੇ ਬਲਕਿ ਰਾਜਨੀਤਿਕ ਤੌਰ ਤੇ ਵੀ ਵਰਤੀ ਜਾਂਦੀ ਆ। ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਜੀ। ਇਹ ਮੰਡਲ ਕਮੰਡਲ ਦੀ ਰਾਜਨੀਤੀ ਫਿਰ ਵਾਪਸ ਹੋ ਗਈ ਹੈ। ਜਦੋਂ ਅਸੀਂ ਮਿਡਲ ਸਕੂਲ 'ਚ ਪੜ੍ਹਦੇ ਹੁੰਦੇ ਸਾਂ ਤਾਂ ਉਦੋਂ ਮੰਡਲ ਕਮੰਡਲ ਰਾਜਨੀਤੀ ਅਸੀਂ ਪੜ੍ਹਦੇ ਸੀ, ਮਤਲਬ ਕਿ ਉਸ ਟਾਈਮ ਇਹ ਵਾਪਰ ਰਹੀ ਸੀਗੀ। ਮੰਡਲ ਮੀਨ ਮੰਡਲ ਕਮਿਸ਼ਨ ਦੀ ਰਿਪੋਰਟ, ਪਛੜੇ ਅਤੀ ਪਛੜਿਆਂ ਨੂੰ ਨੁਮਾਇੰਦਗੀ, ਤੇ ਦੂਸਰੇ ਪਾਸੇ ਕਮੰਡਲ ਦੀ ਰਾਜਨੀਤੀ ਮਤਲਬ ਕਿ ਜਿਹੜੀ ਇਹਨਾਂ ਦੀ ਭਾਜਪਾ ਵਾਲਿਆਂ ਦੀ ਧਰਮ ਆਧਾਰਿਤ ਰਾਜਨੀਤੀ। ਤਾਂ ਉਸ ਵੇਲੇ ਉਦੋਂ ਵੀ ਇਹ ਫਸ ਗਏ ਸਨ ਕਿਉਂਕਿ ਵੀਪੀ ਸਰਕਾਰ ਨੂੰ ਇਹਨਾਂ ਨੇ ਸਮਰਥਨ ਦਿੱਤਾ ਸੀ, ਕਾਮਰੇਡਾਂ ਨੇ ਵੀ ਤੇ ਇਹਨਾਂ ਨੇ ਵੀ। ਵੀਪੀ ਸਿੰਘ ਨੇ ਮੰਡਲ ਕਮਿਸ਼ਨ ਲਾਗੂ ਕਰ ਦਿੱਤੀ, ਰਿਪੋਰਟ ਲਾਗੂ ਕਰ ਦਿੱਤੀ, ਉਹਦੇ 'ਚ ਹੁਣ ਇਹ ਫਸ ਗਏ। ਜੇ ਰਿਜ਼ਰਵੇਸ਼ਨ ਦੇ ਹੱਕ 'ਚ ਜਾਂਦੇ ਸਨ ਤੇ ਫਿਰ ਇਹਨਾਂ ਦੀ ਜਿਹੜੀ ਸਵਰਨ ਜਾਤੀ ਦੀ ਵੋਟ ਸੀ, ਜਿਹੜੀ ਕੋਰ ਵੋਟ ਹੈ, ਉਹ ਰੁੱਸਦੀ ਸੀ। ਜੇ ਉਹਦੇ ਵਿਰੋਧ 'ਚ ਜਾਂਦੇ ਸੀ ਤੇ ਓਬੀਸੀ ਦੀ ਵੋਟ ਜਿਹੜੀ ਬਹੁਤ ਵੱਡੀ ਵੋਟ ਆ ਬਿਹਾਰ, ਯੂਪੀ, ਇਹਨਾਂ ਸਟੇਟਾਂ 'ਚ ਹੋ ਜਾਂਦੀ ਸੀ। ਤਾਂ ਫਿਰ ਇਹਨਾਂ ਨੇ ਉਦੋਂ ਨਵਾਂ ਕੰਮ ਸ਼ੁਰੂ ਕੀਤਾ ਸੀ। ਰਾਮ ਰਥ ਯਾਤਰਾ ਜਿਹੜੀ ਅਡਵਾਨੀ ਦੀ, ਉਹ ਇਸੇ ਕਰਕੇ ਨਿਕਲੀ ਸੀ। ਤੁਹਾਨੂੰ ਅੱਜ ਇੱਕ ਬੜੀ ਪਤੇ ਦੀ ਗੱਲ ਦੱਸਾਂ। ਹਾਂਜੀ, ਤਾਂ ਇੱਕ ਤੋੜ ਸੀ ਰਾਮ ਰਥ ਯਾਤਰਾ, ਇਸੇ ਗੱਲ ਦਾ ਫਿਰ ਤੋੜ ਬਣਾਇਆ ਗਿਆ ਕਿ ਇਸ ਸਥਿਤੀ ਚੋਂ ਕਿਵੇਂ ਉਭਰੀਏ। ਤਾਂ ਫਿਰ ਇਹ ਮਤਲਬ ਕਿ ਗ੍ਰਿਫਤਾਰੀ ਕਰਦੇ ਆ ਅਡਵਾਨੀ ਦੀ ਬਿਹਾਰ 'ਚ, ਉਹ ਵੀਪੀ ਸਿੰਘ ਦੀ ਸਰਕਾਰ ਹੀ ਡੇਗ ਦਿੰਦੇ ਆ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋਹਾਂ ਪਾਸਿਆਂ ਤੋਂ ਰਹਿ ਜਾਂਦੀ ਹੈ। ਇਹ ਹੁੰਦੀ ਹੈ ਰਾਜਨੀਤੀ। ਉਹ ਫਸੇ ਪਏ ਸਨ ਭਾਜਪਾ ਵਾਲੇ। ਫਿਰ ਹੋਇਆ ਕਿ ਆਪੇ ਉਹਨੂੰ ਚੈਲੰਜ ਕਰਵਾਇਆ ਗਿਆ, ਯਾਨੀ ਹੋਇਆ ਚੈਲੰਜ। ਇੰਦਰਾ ਸਾਹਨੀ ਕੇਸ ਜਿਹੜਾ ਉਹਦੀ ਜੱਜਮੈਂਟ ਆਈ, ਫਿਰ 92 ਦੇ ਵਿੱਚ ਓਬੀਸੀ ਨੂੰ ਆ ਜਿਹੜਾ 27% ਕੋਟਾ ਲਾਗੂ ਹੋ ਗਿਆ ਸੀ। ਅੱਜ ਫਿਰ ਉਹੀ ਮੂਵ ਉਹਨਾਂ ਨੇ, ਕਿਉਂਕਿ 1931 ਤੋਂ ਬਾਅਦ ਜਾਤ ਆਧਾਰਿਤ ਮਰਦਮਸ਼ੁਮਾਰੀ ਨਹੀਂ ਹੋਈ, ਉਹਨਾਂ ਨੇ ਕੱਲੀ ਸਟੇਟ 'ਚ ਕਰਵਾ ਕੇ ਆંકੜੇ ਰੱਖ ਕੇ ਕਹਿਤਾ ਕਿ ਬਈ ਆ ਵੇਖੋ ਆ ਕੀ ਬਣ ਰਿਹਾ। ਹੁਣ ਉਹਦੇ 'ਚ ਕੀ ਆ, ਸੰਖੇਪ ਜੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਆ, ਜਿੱਥੋਂ ਤਸਵੀਰ ਤੁਹਾਨੂੰ ਜਾਂ ਤੁਹਾਡਾ ਜਾਵੀਆ ਜਿਹੜਾ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਅਸਲ 'ਚ ਉਹਨਾਂ ਨੇ ਰੱਖ ਦਿੱਤਾ ਆંકੜਾ ਕਿ ਬਈ ਇੱਥੇ ਅਤੀ ਅੰਤ ਪਛੜੇ ਜਿਹੜੇ ਆ ਉਹ 36% ਆ ਜੀ, ਤੇ ਜਿਹੜਾ ਪਛੜਿਆ ਵਰਗ ਆ ਉਹ 27% ਆ। 36 ਤੇ 27 ਕਿੰਨੇ ਹੋ ਗਏ, ਅੰਦਾਜ਼ਾ ਲਾ ਲਓ ਹੁਣ ਤੁਸੀਂ ਆਪ ਹੀ। ਹੋ ਗਿਆ 53 ਕਿ 63? 63 ਮਿੰਟ 63 ਹੋ ਗਿਆ ਨਾ। ਹਾਂ 63। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਉੱਥੇ ਸੈਕਟਰੀਏਟ ਪੱਧਰ ਦੀ ਮਤਲਬ ਕਿ ਪੋਸਟ ਹੁੰਦੀ ਹੈ ਸੈਕਟਰੀ ਦੀ, ਜੀ, ਸਰਕਾਰ ਸੈਂਟਰ ਸਰਕਾਰ 'ਚ, ਉਹ ਸਿਰਫ 2% ਇਹਨਾਂ ਕੋਲ। ਤੇ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ 'ਚ ਪ੍ਰਾਇਮਰੀ ਸਿਫਾਰਿਸ਼ ਇਹ ਸੀ ਕਿ ਗਿਣਤੀ ਕਰਕੇ ਜਿਸ ਹਿਸਾਬ ਨਾਲ ਪਛੜੇ ਵਰਗ ਦਾ ਜੋ ਅੰਕੜਾ ਬਣਦਾ ਉਹਦੀ ਨੁਮਾਇੰਦਗੀ ਸਰਕਾਰ 'ਚ ਤੇ ਪੀਐਸਯੂ ਜਿਹੜੇ ਹੁੰਦੇ ਆ ਪਬਲਿਕ ਸੈਕਟਰ ਯੂਨਿਟ, ਇਹਨਾਂ 'ਚ ਹੋਣੀ ਚਾਹੀਦੀ ਹੈ। ਸੋ ਮੰਡਲ ਕਮੰਡਲ ਦੀ ਰਾਜਨੀਤੀ ਨੂੰ ਵੇਖਿਆ ਜਾਂਦਾ ਹੈ ਕਿ ਹੁਣ ਭਾਜਪਾ ਨਾ ਤਾਂ ਉਹ ਸਮਰਥਨ ਕਰ ਸਕਦੀ ਹੈ ਨਾ ਤੋਂ ਭੱਜ ਸਕਦੀ ਹੈ। ਤਾਂ ਉਹਨਾਂ ਨੇ ਬਿਹਾਰ 'ਚ ਕਰਵਾ ਕੇ ਦੱਸ ਦਿੱਤਾ ਕਿ ਓਬੀਸੀ ਲਈ ਬਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਰਾਜਾਂ 'ਚ ਹੋਵੇ। ਹੁਣ ਇਹ ਕਰਵਾ ਨਹੀਂ ਸਕਦੇ, ਤੁਹਾਨੂੰ ਰੌਲਾ ਮੈਂ ਦੱਸ ਹੀ ਦਿੱਤਾ। ਤਾਂ ਮੰਡਲ ਕਮੰਡਲ ਦੀ ਰਾਜਨੀਤੀ ਦੀ ਵਾਪਸੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਵੇਖੀ ਜਾ ਸਕਦੀ ਹੈ ਕਿ ਉਸ ਤਰ੍ਹਾਂ ਦਾ ਮੂਵ ਚੱਲਿਆ, ਪਰ ਉਹਨੂੰ ਚੈਲੰਜ ਹੋ ਗਿਆ ਅੱਗੇ ਸੁਪਰੀਮ ਕੋਰਟ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਗੱਲ ਕਰਾਂਗੇ ਕਿਸਾਨ ਭਵਨ ਦੀ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਡਾਂ ਦੀ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ 30 ਸਾਲ ਦੇ ਕਰੀਬ ਰਹੀ ਰਿਹਾਇਸ਼ ਦਾ ਕਰੀਬ ਪੌਣੇ 5 ਕਰੋੜ ਰੁਪਏ ਦਾ ਬਕਾਇਆ ਕਿਰਾਇਆ ਅਜੇ ਤੱਕ ਬਕਾਇਆ ਖੜਾ ਹੈ। ਪੰਜਾਬ ਮੰਡੀ ਬੋਰਡ ਡੇਢ ਦਹਾਕੇ ਤੋਂ ਇਸ ਕਿਰਾਏ ਦੀ ਵਸੂਲੀ ਦੇ ਲਈ ਚਿੱਠੀਆਂ ਤੇ ਚਿੱਠੀਆਂ ਲਿਖ ਰਿਹਾ। ਪਹਿਲਾਂ ਪੰਜਾਬ ਮੰਡੀ ਬੋਰਡ ਨੇ ਮਰਹੂਮ ਬਾਦਲ ਦੇ ਸੁਰੱਖਿਆ ਗਾਰਡਾਂ ਤੋਂ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਪਾਪੜ ਵੇਲੇ ਸਨ। ਹੁਣ ਮੰਡੀ ਬੋਰਡ ਨੂੰ ਕਿਰਾਇਆ ਲੈਣ ਦੇ ਲਈ ਪੱਤਰ ਲਿਖਣੇ ਪੈ ਰਹੇ ਆ। ਪੰਜਾਬ ਮੰਡੀ ਬੋਰਡ ਜੋ ਖੁਦ ਕਰਜ਼ੇ ਦੀ ਮਾਰ ਹੇਠ ਹੈ, ਉਸ ਨੇ ਵਸੂਲੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੁਰੱਖਿਆ ਗਾਰਡਾਂ ਦੀ ਰਿਹਾਇਸ਼ ਦਾ ਪੌਣੇ 5 ਕਰੋੜ ਰੁਪਏ ਕਿਰਾਇਆ ਡੀਜੀਪੀ ਦਫ਼ਤਰ ਤੋਂ ਦਿਵਾਉਣ ਦੇ ਲਈ ਕਿਹਾ। ਪੱਤਰ ਦੇ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੌਮੀ ਸੁਰੱਖਿਆ ਗਾਰਡ ਐਨਐਸਜੀ ਨੂੰ ਠਹਿਰਾਉਣ ਵਾਸਤੇ ਪੰਜਾਬ ਪੁਲਿਸ ਨੇ ਮੰਡੀ ਬੋਰਡ ਨੂੰ 2 ਦਸੰਬਰ 1992 ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦੇ ਆਧਾਰ ਤੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ 34 ਬੈੱਡ ਤੇ ਇੱਕ ਡੀਲਕਸ ਕਮਰਾ ਅਲਾਟ ਕੀਤਾ ਗਿਆ ਸੀ। ਨੈਸ਼ਨਲ ਸਿਕਿਉਰਿਟੀ ਗਾਰਡ ਦੇ ਕਮਾਂਡੋਜ਼ ਵੱਲੋਂ ਕਿਸਾਨ ਭਵਨ ਨੂੰ ਰਿਹਾਇਸ਼ ਵਜੋਂ 1992 ਤੋਂ 1 ਅਕਤੂਬਰ 2021 ਤੱਕ ਵਰਤਿਆ ਗਿਆ। ਇਹਨਾਂ ਵਰ੍ਹਿਆਂ ਦਾ ਕਿਰਾਇਆ 4 ਕਰੋੜ 75 ਲੱਖ ਰੁਪਏ ਬਣਦਾ ਹੈ। ਪੰਜਾਬ ਮੰਡੀ ਬੋਰਡ ਪਿਛਲੇ 30 ਵਰ੍ਹਿਆਂ ਤੋਂ ਗ੍ਰਹਿ ਵਿਭਾਗ ਨੂੰ ਕਿਰਾਇਆ ਲੈਣ ਦੇ ਲਈ ਪੱਤਰ ਲਿਖ ਰਿਹਾ, ਪਰ ਸਾਰੇ ਯਤਨ ਅਸਫਲ ਰਹੇ। ਮੁੱਖ ਸਕੱਤਰ ਨੇ ਕਿਰਾਏ ਦੀ ਅਦਾਇਗੀ ਦੇ ਸਬੰਧ ਦੇ ਵਿੱਚ 12 ਅਪ੍ਰੈਲ 2001 ਨੂੰ ਮੀਟਿੰਗ ਵੀ ਕੀਤੀ ਸੀ। ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਸ ਦੀ 6 ਦਸੰਬਰ 2005 ਨੂੰ ਹੋਈ ਮੀਟਿੰਗ ਦੇ ਵਿੱਚ ਕਮਾਂਡੋਜ਼ ਤੋਂ ਕਿਸਾਨ ਭਵਨ ਖਾਲੀ ਕਰਾਉਣ ਅਤੇ ਕਿਰਾਇਆ ਵਸੂਲਣ ਦਾ ਫੈਸਲਾ ਹੋਇਆ। ਪੰਜਾਬ ਮੰਡੀ ਬੋਰਡ ਨੇ 14 ਫਰਵਰੀ 2006 ਨੂੰ ਡੀਜੀਪੀ ਦਫ਼ਤਰ ਨੂੰ ਕਮਾਂਡੋਜ਼ ਤੋਂ ਕਿਸਾਨ ਭਵਨ ਖਾਲੀ ਕਰਵਾਉਣ ਦੇ ਲਈ ਕਿਹਾ ਸੀ, ਪਰ ਪੰਜਾਬ ਪੁਲਿਸ ਨੇ ਨਾ ਕਿਰਾਇਆ ਦਿੱਤਾ ਤੇ ਨਾ ਹੀ ਕਮਾਂਡੋਜ਼ ਨੇ ਕਿਸਾਨ ਭਵਨ ਖਾਲੀ ਕੀਤਾ। ਕਿਰਾਏ ਦੇ ਬਕਾਏ ਨੂੰ ਲੈ ਕੇ ਆਡਿਟ ਪੈਰਾ ਵੀ ਬਣਾਇਆ ਹੋਇਆ ਹੈ। ਹੁਣ ਮੰਡੀ ਬੋਰਡ ਨੇ ਕਿਰਾਇਆ ਵਸੂਲੀ ਦੇ ਲਈ ਮੁੱਖ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ। ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ 36 ਸੁਰੱਖਿਆ ਮੁਲਾਜ਼ਮ ਕਰੀਬ 30 ਵਰ੍ਹੇ ਠਹਿਰੇ, ਜਿਨ੍ਹਾਂ ਦੇ ਵਿੱਚ ਇੱਕ ਡਿਪਟੀ ਕਮਾਂਡੈਂਟ ਐਸਪੀ, 5 ਇੰਸਪੈਕਟਰ ਤੇ 30 ਸਿਪਾਹੀ ਸਨ। ਅਧਿਕਾਰੀ ਦੱਸਦੇ ਹੈ ਕਿ ਕਮਾਂਡੋਜ਼ ਦੀ ਠਾਹਰ ਕਰਕੇ ਕਿਸਾਨ ਭਵਨ ਦੇ ਵਿੱਚ ਕਿਸਾਨਾਂ ਨੂੰ ਠਹਿਰਾਉਣ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਰੱਖਿਆ ਗਾਰਡਾਂ ਦਾ ਪ੍ਰਤੀ ਮਹੀਨਾ 1,19,000 ਰੁਪਏ ਅਤੇ ਸਾਲਾਨਾ 14 ਲੱਖ ਤੋਂ ਵੱਧ ਦਾ ਕਿਰਾਇਆ ਬਣਦਾ ਹੈ। ਸਤੰਬਰ 2010 ਤੋਂ ਪਹਿਲਾਂ ਇਹੋ ਕਿਰਾਇਆ 17,600 ਰੁਪਇਆ ਪ੍ਰਤੀ ਮਹੀਨਾ ਹੁੰਦਾ ਸੀ। ਪੰਜਾਬ ਮੰਡੀ ਬੋਰਡ ਨੇ ਮਗਰੋਂ ਪਮਾਇਸ਼ ਕਰਵਾ ਕੇ ਪੁਲਿਸ ਨੂੰ ਵਪਾਰਕ ਕਿਰਾਇਆ ਪਾਇਆ। ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਤੈਨਾਤ ਐਨਐਸਜੀ ਕਮਾਂਡੋ ਫੋਰਸ ਨੇ 2 ਨਵੰਬਰ 1992 ਨੂੰ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਕਬਜ਼ਾ ਜਮਾਇਆ ਸੀ। ਉਕਤ ਵਕਤ ਕਿਸਾਨ ਭਵਨ ਦੇ ਵਿੱਚ ਸਿਰਫ 2 ਦਿਨਾਂ ਵਾਸਤੇ ਠਾਹਰ ਮੰਗੀ ਗਈ ਸੀ, ਪਰ ਮਗਰੋਂ ਕਮਾਂਡੋਜ਼ ਨੇ ਇਹ ਠਾਹਰ ਪੱਕੀ ਹੀ ਬਣਾ ਲਈ। ਮੰਡੀ ਬੋਰਡ ਨੂੰ ਡੇਢ ਦਹਾਕਾ ਤਾਂ ਰਿਹਾਇਸ਼ ਖਾਲੀ ਕਰਵਾਉਣ ਦੇ ਵਿੱਚ ਲੱਗ ਗਿਆ। ਇਸ ਪੱਕੀ ਠਾਹਰ ਕਰਕੇ ਕਿਸਾਨ ਭਵਨ ਦੀ ਆਮਦਨ ਨੂੰ ਵੀ ਸੱਟ ਵੱਜੀ ਹੈ। ਨਵੀਨੀਕਰਨ ਮਗਰੋਂ ਹੁਣ ਕਿਸਾਨ ਭਵਨ ਚੰਡੀਗੜ੍ਹ ਦੀ ਬੁਕਿੰਗ ਦੇ ਵਿੱਚ ਇਜ਼ਾਫਾ ਹੋਣ ਲੱਗਿਆ। ਸਾਲ 2021 ਦੇ ਵਿੱਚ ਅਤੇ 21-22 ਦੇ ਦੌਰਾਨ ਕੋਵਿਡ ਤੇ ਨਵੀਨੀਕਰਨ ਦੇ ਚੱਲ ਰਹੇ ਕੰਮ ਕਰਕੇ ਬੁਕਿੰਗ ਬੰਦ ਰੱਖੀ ਗਈ ਸੀ। ਕਿਸਾਨ ਭਵਨ ਦੇ ਕਮਰਿਆਂ ਦੀ ਇਸੇ ਸਾਲ 8 ਮਈ ਤੋਂ ਮੁੜ ਬੁਕਿੰਗ ਸ਼ੁਰੂ ਕੀਤੀ ਗਈ ਹੈ। ਨਵੀਨੀਕਰਨ ਮਗਰੋਂ 3 ਮਹੀਨੇ ਦੀ ਬੁਕਿੰਗ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਦੁੱਗਣੀ ਹੋ ਗਈ ਹੈ। ਕਿਸਾਨ ਭਵਨ ਨੇ ਸਾਲਾਨਾ ਆਮਦਨ 4 ਕਰੋੜ ਰੁਪਏ ਕਰਨ ਦਾ ਟੀਚਾ ਵੀ ਮਿੱਥਿਆ। ਹੁਣ ਤੁਸੀਂ ਸਮਝੋ ਕਿ ਕਿਸਾਨ ਭਵਨ ਹੈ ਕਿਹਦੇ ਵਾਸਤੇ। ਕਿਸਾਨ ਭਵਨ ਉਹਨਾਂ ਕਿਸਾਨਾਂ ਵਾਸਤੇ ਹੈ ਜਿਹੜੇ ਰਾਜਧਾਨੀ ਦੇ ਵਿੱਚ ਆਪਣੇ ਕੰਮ ਕਰਾਉਣ ਜਾਂਦੇ ਆ, ਤੇ ਉਹਨਾਂ ਕਿਸਾਨਾਂ ਕੋਲੇ ਮਹਿੰਗੇ ਹੋਟਲਾਂ ਦੇ ਕਿਰਾਏ ਨਹੀਂ ਹੁੰਦੇ। ਮਤਲਬ ਚੰਡੀਗੜ੍ਹ ਦੇ ਵਿੱਚ ਹੋਟਲ ਕਾਫੀ ਮਹਿੰਗੇ ਨੇ ਤੇ ਹਰ ਇੱਕ ਬੰਦੇ ਲਈ ਉਹਨਾਂ ਹੋਟਲਾਂ ਨੂੰ ਅਫੋਰਡ ਕਰਨਾ ਬਹੁਤ ਔਖਾ ਹੈ। ਇਸੇ ਕਰਕੇ ਕਿਸਾਨ ਭਵਨ ਦੇ ਵਿੱਚ ਬੜੇ ਸਸਤੇ ਭਾਅ ਤੇ ਬੜੇ ਆਮ ਜੇ ਰੇਟ ਦੇ ਉੱਤੇ ਤੇ ਇੱਕ ਸ਼ਾਨਦਾਰ ਖਾਣੇ ਦੇ ਨਾਲ ਇੱਕ ਚੰਗਾ ਬੈੱਡ ਬਿਸਤਰਾ, ਉਹਦੇ ਵਿੱਚ ਪਾਣੀ ਦੀ ਸਹੂਲਤ, ਉਹਦੇ ਵਿੱਚ ਹੋਰ ਜੋ ਸਹੂਲਤ ਇੱਕ ਆਮ ਇਨਸਾਨ ਨੂੰ ਚਾਹੀਦੀ ਹੈ, ਵਾਸ਼ਰੂਮ ਵਗੈਰਾ ਸਾਰੀ ਸਹੂਲਤ, ਔਰ ਬੜੇ ਆਲੀਸ਼ਾਨ ਕਮਰੇ ਕਿਸਾਨ ਭਵਨ ਦੇ ਵਿੱਚ ਬਣਾਏ ਗਏ ਨੇ। ਸਹੂਲੀਅਤ ਕਿਸ ਦੇ ਲਈ? ਕਿਸਾਨ ਮਜ਼ਦੂਰ ਤਬਕੇ ਦੇ ਲਈ, ਕਿਉਂਕਿ ਕਿਸਾਨਾਂ ਦੇ ਬੱਚਿਆਂ ਨੇ, ਮਜ਼ਦੂਰਾਂ ਦੇ ਬੱਚਿਆਂ ਨੇ ਉੱਥੇ ਕਿਤੇ ਟੈਸਟ ਦੇਣ ਜਾਣਾ ਹੈ ਜਾਂ ਉੱਥੇ ਕਿਤੇ ਇੰਟਰਵਿਊ ਦੇ ਲਈ ਜਾਣਾ ਹੈ ਜਾਂ ਕਿਸਾਨਾਂ ਨੇ ਉੱਥੇ ਕੋਈ ਪ੍ਰੋਗਰਾਮ ਕਰਨਾ ਜਾਂ ਕਿਸਾਨ ਨੂੰ ਕੋਈ ਹੋਰ ਕੰਮ ਹੈ, ਤਾਂ ਅਕਸਰ ਹੀ ਕਿਸਾਨ ਜਿਹੜੇ ਨੇ ਜਾਂ ਕਿਸਾਨ ਮਜ਼ਦੂਰ ਤਬਕਾ ਜਿਹੜਾ ਕਹਿ ਸਕਦੇ ਹਾਂ, ਉਹ ਕਿਸਾਨ ਭਵਨ ਦੇ ਵਿੱਚ ਆਪਣੀ ਠਾਹਰ ਰੱਖਦਾ ਹੁੰਦਾ ਸੀ। ਇਸੇ ਕਰਕੇ ਪੰਜਾਬ ਮੰਡੀ ਬੋਰਡ ਜਿਹੜਾ ਉਹ ਇਹਦੀ ਸਾਂਭ ਸੰਭਾਲ ਕਰਦਾ ਸੀਗਾ। ਪਰ ਹੁਣ ਦੇਖੋ ਬਾਦਲ ਸਾਹਿਬ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਤਾਂ ਚਲੇ ਗਏ ਨੇ। ਪਰ ਇੱਕ ਪਾਸੇ ਤੁਸੀਂ ਕਹਿਣਾ ਕਿ ਅਸੀਂ ਕਿਸਾਨੀ ਦੇ ਬੜੇ ਜਿਹੜੇ ਆ ਉਹ ਹਮਦਰਦੀ ਲੋਕ ਆ, ਇੱਕ ਪਾਸੇ ਤੁਸੀਂ ਕਲੇਮ ਕਰਨਾ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਇਸ ਦੁਨੀਆ ਦੇ ਵਿੱਚ ਹੀ ਨੇ। 10 ਸਾਲ ਤੁਹਾਡੀ ਸਰਕਾਰ ਰਹੀ ਹੈ, ਤੁਹਾਡੀ ਸਰਕਾਰ ਦੇ ਵਿੱਚ ਹੀ
ਮੰਡੀ ਬੋਰਡ ਨੂੰ, ਪੰਜਾਬ ਮੰਡੀ ਬੋਰਡ ਨੂੰ 15 ਸਾਲ ਲੱਗ ਗਏ ਰਿਹਾਇਸ਼ ਖਾਲੀ ਕਰਵਾਉਣ ਦੇ ਲਈ। ਫਿਰ ਤੁਸੀਂ ਕੇਂਦਰ ਦੇ ਵਿੱਚ ਵੀ ਰਹੇ ਹੋ। ਕਿਸਾਨਾਂ ਦਾ ਹਿਤੈਸ਼ੀ ਹੋਣਾ, ਕਿਸਾਨਾਂ ਦਾ ਹਿਤੈਸ਼ੀ ਕਲੇਮ ਕਰਨਾ, ਇਹ ਇੱਕ ਵੱਖਰੀ ਗੱਲ ਹੈ। ਤੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੇ ਦਰਮਿਆਨ ਹੀ ਕਿਸਾਨੀ ਜਿਹੜੀਆਂ ਖੁਦਕੁਸ਼ੀਆਂ ਨੇ, ਉਹ ਇੱਕ ਵਾਰ ਪੂਰੇ ਦੇਸ਼ ਭਰ ਦੇ ਵਿੱਚ ਪੀਕ ਲੈਵਲ ਤੇ ਚਲੀਆਂ ਗਈਆਂ ਸਨ। ਮਹਾਰਾਸ਼ਟਰ ਦੇ ਵਿਦਰਭ ਦੇ ਵਿੱਚ ਜਾਂ ਹੋਰ ਲਾਤੂਰ ਦੇ ਇਲਾਕਿਆਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਸਨ, ਕਿਉਂਕਿ ਉੱਥੇ ਸੋਕਾ ਸੀ। ਉੱਥੇ ਕਿਸਾਨਾਂ ਨੂੰ ਜੋ ਬਣਦੇ ਪੈਸੇ ਸੀ ਉਹ ਅਦਾ ਕਰਨੇ ਪੈਂਦੇ ਸੀ, ਠੇਕਾ ਦੇਣਾ ਪੈਂਦਾ ਸੀ, ਹਿੱਸਾ ਵੀ ਲੈ ਜਾਂਦੇ ਸੀ ਕਈ ਜਿਹੜੇ ਜ਼ੋਰਾਵਰ ਹੈ, ਕਿਉਂਕਿ ਉੱਧਰ ਕੁਛ ਹੋਰ ਤਰ੍ਹਾਂ ਦਾ ਸਿਸਟਮ ਹੈ। ਪਰ ਫਸਲ ਓਨੀ ਹੁੰਦੀ ਨਹੀਂ ਸੀ, ਤੇ ਇਸ ਕਰਕੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਸੋਕਾ ਪਿਆ। ਮਹਾਰਾਸ਼ਟਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਸੋਕੇ ਦੀ ਸਥਿਤੀ ਸੀ, ਤਾਂ ਉੱਥੇ ਤਾਂ ਕਿਸਾਨ ਖੁਦਕੁਸ਼ੀਆਂ ਕਰ ਹੀ ਰਹੇ ਸੀ। ਪਰ ਇਹ ਜਿਹੜਾ ਖੁਦਕੁਸ਼ੀਆਂ ਦਾ ਟਰੈਂਡ ਸੀਗਾ, ਇਹ ਮੰਦਭਾਗਾ, ਇਹ ਪੰਜਾਬ ਦੇ ਵਿੱਚ ਵੀ ਹੈ, ਤੇ ਉਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ। ਹੁਣ 30 ਵਰ੍ਹਿਆਂ ਤੋਂ ਗ੍ਰਹਿ ਵਿਭਾਗ ਨੂੰ ਕਿਰਾਇਆ ਲੈਣ ਦੇ ਲਈ ਪੰਜਾਬ ਮੰਡੀ ਬੋਰਡ ਪੱਤਰ ਲਿਖ ਰਿਹਾ, ਪਰ ਸਾਰੇ ਯਤਨ ਸਫਲ ਰਹੇ। ਕਿਰਾਇਆ ਕਿੰਨਾ ਬਣਦਾ? ਕੋਈ ਕਰੋੜ 2 ਕਰੋੜ ਨਹੀਂ ਹੈ, ਕਿਰਾਇਆ ਬਣਦਾ 4 ਕਰੋੜ 75 ਲੱਖ ਰੁਪਈਆ, ਜਿਹੜਾ ਕਿ ਥੋੜ੍ਹਾ ਨਹੀਂ ਹੈ। ਮੰਡੀ ਬੋਰਡ ਦੀ ਆਮਦਨ ਦਾ ਬਹੁਤ ਵੱਡਾ ਹਿੱਸਾ ਹੈ, ਤੇ ਤਕਰੀਬਨ ਜੇ ਤੁਸੀਂ ਮੰਨ ਕੇ ਚੱਲੋ ਕਿ 1992 ਤੋਂ 1 ਅਕਤੂਬਰ 2021 ਤੱਕ ਇਹ ਜਿਹੜਾ ਵਰਤਿਆ ਗਿਆ ਨੈਸ਼ਨਲ ਸਿਕਿਉਰਿਟੀ ਗਾਰਡਸ ਦੇ ਕਮਾਂਡੋਜ਼ ਵੱਲੋਂ, ਤੇ ਇਸੇ ਦਰਮਿਆਨ ਕਿੰਨੇ ਉਹ ਕਿਸਾਨ ਹੋਣਗੇ, ਕਿੰਨੇ ਉਹ ਮਜ਼ਦੂਰ ਹੋਣਗੇ ਇਹਨਾਂ 30-32 ਸਾਲਾਂ ਦੇ ਵਿੱਚ, ਜਿਨ੍ਹਾਂ ਨੂੰ ਕਿਸਾਨ ਭਵਨ ਦੇ ਵਿੱਚ ਕਮਰਾ ਨਾ ਹੋਣ ਕਰਕੇ ਮੁੜਨਾ ਪਿਆ ਹੋਊ, ਜਾਂ ਉਹ ਵਰਤ ਨਹੀਂ ਸਕੇ। ਸੋ ਇੱਕ ਪਾਸੇ ਤਾਂ ਜਿੱਥੇ ਇਹ ਨੱਪਣ ਦੀ ਕਵਾਇਦ, ਜਿਵੇਂ ਆਪਾਂ ਕਹਿੰਦੇ ਨਾ, ਕਬਜ਼ਾ ਕਰ ਲਿਆ, ਦੂਜੇ ਪਾਸੇ ਇਹ ਜਿਹੜੇ ਆਮ ਲੋਕ ਆ, ਮਾਤੜ ਲੋਕ ਆ, ਉਹਨਾਂ ਨੂੰ ਉਹਨਾਂ ਦੇ ਹੱਕ ਹਕੂਕ ਤੋਂ ਵੇਰਵੇ ਕਰਨਾ। ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਇਹ ਇਸ ਤਰ੍ਹਾਂ ਵੀ ਹੁੰਦਾ, ਪਰ ਇਸ ਤਰ੍ਹਾਂ ਹੁੰਦਾ। ਜਦੋਂ ਵੀ ਕੋਈ ਉੱਥੇ ਮੁਲਾਜ਼ਮ ਜਥੇਬੰਦੀਆਂ ਜਾਂਦੀਆਂ ਨੇ ਜਾਂ ਕੋਈ ਹੋਰ ਬੇਰੁਜ਼ਗਾਰ ਜਾਂਦੇ ਨੇ, ਤਾਂ ਉਹਨਾਂ ਦੀ ਮੋਸਟਲੀ ਜਿਹੜੀ ਠਹਿਰ ਹੁੰਦੀ ਹੈ, ਜਿਹੜੀ ਜ਼ਿਆਦਾਤਰ ਉਹਨਾਂ ਦੀ ਠਾਹਰ ਹੁੰਦੀ ਹੈ, ਉਹ ਕਿਸਾਨ ਭਵਨ ਦੇ ਵਿੱਚ ਹੀ ਰੱਖਦੇ ਨੇ, ਕਿਉਂਕਿ ਬਜਟ ਦੇ ਹਿਸਾਬ ਦੇ ਨਾਲ ਉਹਨਾਂ ਦੀ ਜੇਬ ਦੇ ਇਹ ਫਿੱਟ ਬੈਠ ਜਾਂਦਾ ਹੈ। ਪਰ ਜੇਕਰ ਹੁਣ ਕੋਈ ਕੀ ਕਰੇ, ਜੇਕਰ ਕਿਸੇ ਸਰਕਾਰ ਨੇ ਇਹ ਦੱਬੀ ਰੱਖਿਆ, ਨੱਪੀ ਰੱਖਿਆ ਐਨਐਸਜੀ ਦੇ ਕਮਾਂਡੋਜ਼ ਨੇ, ਔਰ ਉਹਨੂੰ ਖਾਲੀ ਕਰਵਾਉਣ ਵਾਸਤੇ, ਹੁਣ ਦੇਖੋ ਦੋਨੇ ਜਿਹੜੇ ਮਹਿਕਮੇ ਨੇ, ਜਿਹੜਾ ਪੰਜਾਬ ਪੁਲਿਸ ਦਾ ਮਹਿਕਮਾ ਉਹ ਵੀ ਹੈ ਤਾਂ ਪੰਜਾਬ ਸਰਕਾਰ ਦਾ ਹੀ, ਮੰਡੀ ਬੋਰਡ ਨੂੰ ਵੀ ਪੰਜਾਬ ਸਰਕਾਰ ਨੇ ਜਿਹੜੇ ਨੇ ਉਹ ਫੰਡ ਅਲਾਟ ਕਰਨੇ ਨੇ। ਆਰਡੀਐਫ ਦਾ ਪੈਸਾ ਸਾਡੇ ਕੋਲ ਆਇਆ ਨਹੀਂ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਉਹ ਵੀ ਮੰਡੀ ਬੋਰਡ ਨੇ ਖਰਚਣਾ ਵਾ। ਸੋ ਇਸ ਕਰਕੇ ਵਿੱਤੀ ਤੌਰ ਤੇ ਪੰਜਾਬ ਦੇ ਮੂਹਰੇ ਕਈ ਜਿਹੜੀਆਂ ਔਕੜਾਂ ਨੇ, ਕਈ ਚੁਣੌਤੀਆਂ ਨੇ, ਪਰ ਇਹ ਮਾਨ ਸਾਹਿਬ ਦੀ ਸਰਕਾਰ ਨੂੰ ਇਹ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਮੰਡੀ ਬੋਰਡ ਇਸ ਤਰੀਕੇ ਦੀ ਅਪਰੋਚ ਉਹਨੂੰ ਕਰਨੀ ਪਊਗੀ, ਤਾਂ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਬੰਦੇ ਦਾ ਕੀ ਹਾਲ ਹੋਊਗਾ। ਮੰਡੀ ਬੋਰਡ ਇੱਕ ਬਹੁਤ ਵੱਡਾ ਅਦਾਰਾ ਪੰਜਾਬ ਸਰਕਾਰ ਦਾ। ਮੰਡੀ ਬੋਰਡ ਜਿਹੜਾ ਸਾਡੀਆਂ ਲਿੰਕ ਸੜਕਾਂ ਬਣਾਉਂਦਾ ਹੈ, ਮੰਡੀਆਂ ਦੇ ਵਿੱਚੋਂ ਜਿਣਸ ਚੁਕਵਾਉਂਦਾ ਹੈ, ਉਹਦੇ ਤੇ ਜਿਹੜਾ ਕਮਿਸ਼ਨ ਦੇ ਰੂਪ ਦੇ ਵਿੱਚ ਜੋ ਭੁਗਤਾਨ ਕਰਨੇ ਆ ਜਾਂ ਹੋਰ ਹੈ, ਮੰਡੀ ਬੋਰਡ ਇੱਕ ਸਮਰੱਥ ਬੋਡੀ ਹੈ ਪੰਜਾਬ ਸਰਕਾਰ ਦੀ, ਪੰਜਾਬ ਮੰਡੀ ਬੋਰਡ। ਉਹਦੇ 'ਚ ਬਕਾਇਦਾ ਨੌਕਰੀਆਂ ਕੱਢੀਆਂ ਜਾਂਦੀਆਂ, ਬਕਾਇਦਾ ਉਹਦੀ ਫੰਡ ਐਲੋਕੇਸ਼ਨ ਹੁੰਦੀ ਹੈ, ਔਰ ਇੱਕ ਬੋਡੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਬੋਡੀ ਹੈ, ਜਾਂ ਸਿਹਤ ਮਹਿਕਮੇ ਦੀ ਬੋਡੀ ਹੈ, ਜਾਂ ਰੈਵਨਿਊ ਡਿਪਾਰਟਮੈਂਟ ਦੀ ਬੋਡੀ, ਇਸ ਤਰ੍ਹਾਂ ਮੰਡੀ ਬੋਰਡ ਦੀ ਬੋਡੀ ਹੈ। ਸੋ ਹੁਣ ਦੇਖਦੇ ਹਾਂ ਕਿ ਕਦੋਂ ਇਹਨਾਂ ਨੂੰ 5.25 ਕਰੋੜ ਰੁਪਏ ਜਿਹੜਾ ਮਿਲਦਾ ਹੈ। ਪਰ ਹੁਣ ਦੱਸਦੇ ਆ ਕਿ ਕਿਸਾਨ ਭਵਨ ਨੇ ਸਾਲਾਨਾ ਆਮਦਨ 4 ਕਰੋੜ ਰੁਪਏ ਕਰਨ ਦਾ ਟੀਚਾ ਮਿੱਥਿਆ। ਇਹਨਾਂ ਨੇ ਨਵੀਨੀਕਰਨ ਵੀ ਕੀਤਾ ਹੈ, ਪਾਰਕਿੰਗ ਬਿਹਤਰ ਕੀਤੀ ਹੈ, ਫੂਡ ਦੇ ਵਿੱਚ, ਭੋਜਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਸੁਧਾਰ ਕੀਤੇ ਨੇ। ਇਸ ਤੋਂ ਇਲਾਵਾ ਜਿਹੜੀ ਆਲੇ ਦੁਆਲੇ ਜੋ ਅਣਵਰਤੀਆਂ ਥਾਂ ਪਈ ਸੀ, ਉਹਨੂੰ ਵੀ ਵਿੱਚ ਐਡ ਕੀਤਾ। ਸੋ ਬਹੁਤ ਸਾਰੇ ਜਿਹੜੇ ਯਤਨ ਨੇ ਉਹ ਕਿਸਾਨ ਭਵਨ ਵੱਲੋਂ ਕੀਤੇ ਗਏ ਨੇ। ਦੇਖਦੇ ਹਾਂ ਹੁਣ ਇਹਨਾਂ ਨੂੰ 5.25 ਕਰੋੜ ਰੁਪਈਆ ਕਦੋਂ ਮਿਲਦਾ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਆਪਾਂ ਨੂਰਪੁਰ ਬੇਦੀ ਦਾ। ਨੇੜਲੇ ਪਿੰਡ ਕੁੰਬੇਵਾਲ ਦਾ ਨੌਜਵਾਨ ਸੁਰਿੰਦਰ ਸਿੰਘ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੀਤੇ 9 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਿਹਾ। ਪੀੜਤ ਦੀ ਪਤਨੀ ਮਨਦੀਪ ਕੌਰ ਅਤੇ ਪੀੜਤ ਦਾ ਪਿਤਾ ਗੁਰਦੀਪ ਸਿੰਘ ਉਸ ਦੇ ਛੋਟੇ ਬੱਚਿਆਂ ਸਣੇ ਸਰਕਾਰ ਕੋਲੋਂ ਉਸ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਪੀੜਤ ਪਰਿਵਾਰ ਨੇ ਦੱਸਿਆ ਕਿ ਸੁਰਿੰਦਰ ਸਿੰਘ 2.5 ਸਾਲ ਪਹਿਲਾਂ ਸਾਊਦੀ ਅਰਬ ਦੇ ਵਿੱਚ ਡਰਾਈਵਰੀ ਕਰਨ ਗਿਆ ਸੀ। ਉੱਥੇ ਕਸੀਮ ਸ਼ਹਿਰ ਦੀ ਮੁਹੱਲਾ ਜੱਦੀ ਮਾਲਕਾਂ ਦੀ ਕੰਪਨੀ ਵੱਲੋਂ 15 ਜਨਵਰੀ 2023 ਨੂੰ ਤਨਖਾਹ ਨਾ ਦਿੱਤੇ ਜਾਣ ਤੇ ਸੁਰਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੜਤਾਲ ਕਰ ਦਿੱਤੀ। ਮਗਰੋਂ ਮਾਲਕਾਂ ਨੇ ਉਹਨਾਂ ਨੂੰ ਜੇਲ੍ਹ ਕਰਵਾ ਦਿੱਤੀ। ਪੀੜਤ ਪਰਿਵਾਰ ਨੇ ਕਿਹਾ ਕਿ ਹੁਣ ਸਜ਼ਾ ਪੂਰੀ ਹੋਈ ਨੂੰ ਵੀ 3 ਮਹੀਨੇ ਬੀਤ ਚੁੱਕੇ ਆ, ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਉੱਤੇ ਉੱਥੋਂ ਦੀ ਅਦਾਲਤ ਨੇ 3000 ਰਿਆਲ ਦਾ ਜੁਰਮਾਨਾ ਲਗਾਇਆ। ਉਧਰ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਜੇਕਰ ਸਰਕਾਰਾਂ ਨੇ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਦੀ ਟੀਮ ਵੱਲੋਂ 72 ਘੰਟੇ ਬਾਅਦ ਨੌਜਵਾਨ ਨੂੰ ਛੁਡਵਾਉਣ ਦੇ ਲਈ ਬਣਦਾ ਜੁਰਮਾਨਾ ਅਦਾ ਕਰਨ ਤੇ ਅੰਬੈਸੀ ਦੇ ਨਾਲ ਰਾਬਤਾ ਕਾਇਮ ਕਰਨ ਦੇ ਲਈ ਚਾਰਾਜੋਈ ਸ਼ੁਰੂ ਕੀਤੀ ਜਾਵੇਗੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨ ਦੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਵੱਲੋਂ ਥਾਪੇ ਗਏ ਹਲਕਾ ਇੰਚਾਰਜ ਕਰਨ ਸਿੰਘ ਅਤੇ ਦਰਜਨਾਂ ਵਰਕਰਾਂ ਸਮੇਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿੱਚ ਪਹੁੰਚੇ ਹੋ। ਇਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ ਅਤੇ ਅਕਾਲੀ ਦਲ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹੈ। ਇੱਥੇ ਸ਼ਾਇਦ ਚੰਦੂਮਾਜਰਾ ਸਾਹਿਬ ਭੁੱਲ ਗਏ ਨੇ ਕਿ ਖਹਿਰਾ ਸਾਹਿਬ ਤੇ ਕੇਸ ਤਾਂ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਪੈ ਰਹੇ ਸੀਗੇ, ਤੇ ਇਹ ਸ਼ਾਇਦ ਉਦੋਂ ਹੀ ਪਏ ਹੋਏ ਕੇਸਾਂ ਦਾ ਫੋਲੋ ਅਪ ਹੈ, ਕਿਉਂਕਿ 2015 ਦਾ ਇਹ ਮਾਮਲਾ ਦੱਸਿਆ ਜਾਂਦਾ ਹੈ, ਜਦੋਂ ਸੁਖਪਾਲ ਖਹਿਰਾ ਨੂੰ ਕਾਲਾਂ ਦੇ ਆਧਾਰ ਤੇ ਇਹਦੇ ਵਿੱਚ ਲਿਆ ਗਿਆ ਸੀ, ਫੋਨ ਕਾਲਸ ਦੇ ਆਧਾਰ ਤੇ, ਜੋ ਉਹਨਾਂ ਦੀ ਸਫਾਈ ਹੈ। ਹਾਲਾਂਕਿ ਇਸ ਜਿਹੜੀ ਸਾਫ਼ ਜਿਹੜਾ ਉਹ ਅਦਾਲਤੀ ਜ਼ਿਲ੍ਹਾ ਦੇ ਵਿੱਚ ਹੋਣਾ ਕਿ ਕੌਣ ਦੋਸ਼ੀ ਹੈ, ਕੌਣ ਗੁਨਾਹਗਾਰ ਹੈ, ਕੌਣ ਦੋਸ਼ੀ ਨਹੀਂ ਹੈ। ਪਰ 2015 ਦੇ ਵਿੱਚ ਦੱਸਦੇ ਆ ਕਿ ਉਦੋਂ ਇਹ ਮਾਮਲਾ ਸ਼ੁਰੂ ਹੋਇਆ ਸੀ। 2017 ਤੱਕ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਸਿਆਸੀ ਬਦਲਾਖੋਰੀ ਹੁਣ ਜਿੱਥੇ ਆਮ ਆਦਮੀ ਪਾਰਟੀ ਦੇ ਦੋਸ਼ ਲੱਗ ਰਹੇ ਨੇ, ਠੀਕ ਆ, ਅਕਾਲੀ ਦਲ ਨੇ ਹੁਣ ਸੁਖਪਾਲ ਖਹਿਰਾ ਦਾ ਸਾਥ ਜ਼ਰੂਰ ਦਿੱਤਾ ਹੈ। ਬਿਕਰਮ ਮਜੀਠੀਆ ਵੀ ਬੋਲੇ ਨੇ, ਦਲਜੀਤ ਸਿੰਘ ਚੀਮਾ ਵੀ ਬੋਲੇ ਨੇ ਕਿ ਇਹ ਜਿਹੜੀ ਸਿਆਸੀ ਬਦਲਾਖੋਰੀ ਹੈ ਇਹ ਗਲਤ ਹੈ, ਇਹ ਹੋਣੀ ਨਹੀਂ ਚਾਹੀਦੀ। ਤੇ ਜਾਂਦੇ ਜਾਂਦੇ ਗੱਲ ਕਰੀਏ ਭਾਈ ਖੰਡਾ ਦੇ ਪਰਿਵਾਰ ਦੀ। ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਹਮਲੇ ਦਾ ਮੁੱਖ ਸਾਜ਼ਿਸ਼ ਘਾੜਾ ਜਿਸ ਨੂੰ ਕਿਹਾ ਗਿਆ ਅਵਤਾਰ ਸਿੰਘ ਖੰਡਾ ਤੇ ਦੋਸ਼ ਲੱਗਦੇ ਰਹੇ ਹੈ, ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਮੌਤ ਦੀ ਉੱਚ ਪੱਧਰੀ ਜਾਂਚ ਕੀਤੀ ਹੈ। ਪਰਿਵਾਰ ਦੇ ਨਾਲ ਸਿੱਖ ਫੈਡਰੇਸ਼ਨ UK ਵੱਲੋਂ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਹੁਣ ਲੰਘੇ ਦਿਨੀ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਗਏ ਸਨ। ਮੀਡੀਆ ਦੇ ਮੁਤਾਬਕ ਜਾਂਚ ਦੀ ਮੰਗ ਬੈਰਿਸਟਰ ਮਾਈਕਲ ਪੌਲ ਕਰ ਰਹੇ ਨੇ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਬਰਤਾਨਵੀ ਪੁਲਿਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੰਡਾ ਪਹਿਲਾਂ ਹੀ ਖਤਰੇ ਦੇ ਵਿੱਚ ਸੀ। ਪੋਲਕ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ਤੇ ਤਾਂ ਨਹੀਂ ਕਹਿ ਸਕਦੇ ਕਿ ਖੰਡਾ ਦੀ ਮੌਤ ਪਿੱਛੇ ਭਾਰਤ ਦਾ ਹੱਥ ਸੀ, ਪਰ ਹਾਲਾਤ ਜਾਂਚ ਦੀ ਮੰਗ ਜ਼ਰੂਰ ਕਰ ਰਹੇ ਨੇ। ਖੰਡਾ ਦੀ ਇਸ ਸਾਲ 15 ਜੂਨ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਸੀ ਤੇ ਬਰਮਿੰਗਮ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਮੌਤ ਦਾ ਅਧਿਕਾਰਤ ਜਿਹੜਾ ਕਾਰਨ ਆ ਉਹ ਖੂਨ ਦਾ ਕੈਂਸਰ ਦੱਸਿਆ ਗਿਆ। ਖੰਡਾ ਦੇ ਪਰਿਵਾਰ ਨੇ ਕਿਹਾ ਕਿ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ ਜਿਸ ਤੋਂ ਪਤਾ ਲੱਗੇ ਕਿ ਉਹਨਾਂ ਦੀ ਮੌਤ ਕੈਂਸਰ ਦੇ ਨਾਲ ਹੋਈ ਹੈ। ਉਹਨਾਂ ਦੀ ਮਾਤਾ, ਜੋ ਕਿ ਗ੍ਰਹਿ ਦਫ਼ਤਰ ਦੁਆਰਾ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕੀ, ਉਸ ਨੇ ਕਿਹਾ ਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ, ਤੇ ਇਸ ਦੇ ਨਾਲ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਇੰਸ਼ੋਰੈਂਸ ਬਾਰੇ ਜੋ ਅਪਡੇਟਸ ਨੇ, ਜੋ ਤਾਜ਼ਾ ਜਾਣਕਾਰੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।